ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵ, ਸਤਨਾਮ ਸਿੰਘ ਸਨੀ, ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਲੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ ਤਾਂ ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਗੋਲਡਨ ਸਟੇਟ ਦੀ ਖਬਰ ਆ, ਬਹੁਤ ਹੀ ਖਤਰਨਾਕ। 1,64,000 ਏਕੜ ਸੜ ਕੇ ਸਵਾਹ ਹੋ ਗਿਆ ਆ। ਜਿਹੜੀ ਬਿਊਟ ਕਾਉਂਟੀ ਦੇ ਵਿੱਚ ਪਰਸੋਂ ਅੱਗ ਲੱਗੀ ਸੀ, ਸਿਰਫ 3% ਕੰਟੇਨ ਹੋਈ ਆ। ਇੰਨੀ ਤੇਜ਼ੀ ਦੇ ਨਾਲ ਅੱਗ ਫੈਲ ਰਹੀ ਆ, ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਰਿਹਾ। ਸੋ ਇਸ ਤੋਂ ਬਿਨਾਂ ਤੁਹਾਨੂੰ ਯਾਦ ਹੋਊਗਾ, ਪੈਰਾਡਾਈਜ਼ ਟਾਊਨ ਇੱਕ ਵਾਰੀ ਪੂਰਾ ਸੜ ਕੇ ਸਵਾਹ ਹੋ ਗਿਆ ਸੀ। ਉਹ ਵੀ ਕਹਿੰਦੇ ਇਹਦੀ ਅੱਗ ਦੀ ਭੇਟ ਦੇ ਵਿੱਚ ਆ ਸਕਦਾ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਰੈੱਡ ਫਲੈਗ ਵਾਰਨਿੰਗ ਨਾਰਦਰਨ ਸੈਕਰਾਮੈਂਟੋ ਵੈਲੀ ਦੇ ਵਿੱਚ ਜਾਰੀ ਕਰ ਦਿੱਤੀ ਹੈਗੀ ਆ। ਫੋਰਕਾਸਟਰਸ ਇਹ ਕਹਿ ਰਹੇ ਆ ਵੀ 30 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਤੇ ਹਿਊਮਿਡਿਟੀ ਬਹੁਤ ਘੱਟ ਆ ਤੇ ਸਾਰਾ ਕੁਝ ਸੁੱਕਾ ਪਿਆ। ਇਹਦੇ ਨਾਲ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਇਸ ਤੋਂ ਬਿਨਾਂ ਇੱਕ ਲੇਕ ਐਲਸੇਨੋਰ ਦੇ ਵਿੱਚ ਵੀ ਅੱਗ ਲੱਗੀ ਹੋਈ ਆ, ਉਹ ਵੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਫਲਿਨ ਫਾਇਰ ਨੇ ਕਰਕੇ ਜੋ ਇੰਟਰਸਟੇਟ 580 ਆ ਅਲਟਾਮੌਂਡ ਏਰੀਏ ਦੇ ਵਿੱਚ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਹੈਗਾ। ਬਿਊਟ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਵੈਕੂਏਸ਼ਨਸ ਜਾਰੀ ਕਰ ਦਿੱਤੇ ਆ ਨਾਰਥ ਈਸਟ ਆਫ ਚੀਕੋ ਜੁਬਾ ਸਿਟੀ ਦੇ ਲਾਗੇ ਅੱਗੇ ਜਾ ਕੇ। ਉਸ ਏਰੀਏ 'ਚ ਆਪਣੇ ਪੰਜਾਬੀ ਜੁਬਾ ਸਿਟੀ ਤੁਹਾਨੂੰ ਪਤਾ ਹੈ ਵੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ। ਸੋ ਜਿਹੜੀ ਅੱਗ ਆ ਬਹੁਤ ਤੇਜ਼ੀ ਨਾਲ ਫੈਲ ਰਹੀ ਆ। ਈਵਨ ਫੀਮਾ ਵਾਲਿਆਂ ਨੇ ਵੀ ਹੈਲਪ ਦਿੱਤੀ ਹੈਗੀ ਆ। 1300 ਤੋਂ ਵੱਧ ਫਾਇਰ ਫਾਈਟਰ ਲੱਗੇ ਹੋਏ ਆ। ਹੁਣ ਹੋਰ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਆ ਪੂਰੀ ਸਟੇਟ ਦੇ ਵਿੱਚੋਂ। ਰੈੱਡ ਫਲੈਗ ਵਾਰਨਿੰਗ, ਹਾਈ ਫਾਇਰ ਡੇਂਜਰ, ਇਹ ਜੋ ਇਸ਼ੂ ਕੀਤੀ ਗਈ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ 42 ਸਾਲਾਂ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ, ਜਿਸ ਦੀ ਕਾਰ ਨੂੰ ਅੱਗ ਲੱਗੀ ਸੀ, ਜਿਸ ਨੇ ਡਿੱਚ ਦੇ ਵਿੱਚ ਸਿੱਟ ਦਿੱਤੀ, ਜਿਹਦੇ ਕਰਕੇ ਜਿਹੜੀ ਅੱਗ ਵਧੀ ਹੈਗੀ ਆ। ਬਿਊਟ ਕਾਉਂਟੀ ਦੇ ਵਿੱਚ 4000 ਤੋਂ ਵੱਧ, ਜਿਹਦੇ ਵਿੱਚੋਂ 400 ਦੇ ਕਰੀਬ ਚੀਕੋ ਏਰੀਏ 'ਚੋਂ ਵੀ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਸੋ ਉਹਨਾਂ ਨੇ ਕਿੱਥੇ ਰਹਿਣਾ, ਗਰਮੀ ਇੰਨੀ ਜ਼ਿਆਦਾ ਆ। ਜਿਹੜੇ ਫਾਇਰ ਫਾਈਟਰਸ ਫਾਈਟ ਕਰ ਰਹੇ ਆ ਉਹਨਾਂ ਲਈ ਇਸ ਟਾਈਮ ਬਹੁਤ ਔਖਾ ਆ। ਡਰਕੀ ਫਾਇਰ ਇਸ ਤੋਂ ਬਿਨਾਂ ਓਰੀਗਨ 'ਚ ਲੱਗੀ ਹੋਈ ਆ, ਜਿਹਦੇ ਨਾਲ 2,88,000 ਏਕੜ ਸੜ ਕੇ ਸਵਾਹ ਹੋ ਗਏ। ਟੋਟਲ ਓਰੀਗਨ ਤੇ ਵਾਸ਼ਿੰਗਟਨ ਦੇ ਵਿੱਚ 43 ਅੱਗਾਂ ਲੱਗੀਆਂ ਹੋਈਆਂ ਹੈਗੀਆਂ ਆ। ਓਰੀਗਨ ਦੇ ਵਿੱਚ 7400 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਸੋ ਕਾਫੀ ਸਿਚੁਏਸ਼ਨ ਬੈਡ ਆ। ਮੈਂ ਹੈਰਾਨ ਆ ਵੀ ਆਪਣੀ ਕਮਿਊਨਿਟੀ ਨੇ ਹਜੇ ਤੱਕ ਸਪੋਰਟ ਕਿਉਂ ਨਹੀਂ ਕੀਤੀ। ਵੱਡੀ ਗਿਣਤੀ ਦੇ ਵਿੱਚ ਜੁਬਾ ਸਿਟੀ 'ਚ ਆਪਣੇ ਪੰਜਾਬੀ ਰਹਿੰਦੇ ਆ, ਗੁਰੂ ਘਰ ਆ ਸਾਰੇ। ਤੁਹਾਨੂੰ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਆ ਜਿੱਥੇ ਵੀ ਫਾਇਰ ਫਾਈਟਰਸ ਨੂੰ ਕਿਸੇ ਤਰ੍ਹਾਂ ਦੀ ਹੈਲਪ ਆ ਜਾਂ ਲੋਕ ਜਿਹੜੇ ਇਵੈਕੂਏਟ ਹੋ ਰਹੇ ਉਹਨਾਂ ਦੇ ਰਹਿਣ ਦੇ ਲਈ, ਖਾਣ ਦੇ ਲਈ ਜ਼ਰੂਰ ਜੇ ਕੋਈ ਹੈਲਪ ਕਰਦਾ ਹੋਇਆ ਜਾਂ ਕਿਸੇ ਨੇ ਕਰਨੀ ਹੋਈ ਸਾਨੂੰ ਸ਼ੇਅਰ ਕਰ ਦਿਓ। ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਸਾਰਿਆਂ ਨੂੰ ਇਨਫੋਰਮ ਕਰ ਦੇਵਾਂਗੇ। ਜੀ ਬਿਲਕੁਲ। ਪਾਰਕ ਫਾਇਰ ਇਸ ਟਾਈਮ ਬਹੁਤ ਭਿਆਨਕ ਤਰੀਕੇ ਦੇ ਨਾਲ ਜਿਹੜੀ ਉਹ ਫੈਲ ਰਹੀ ਆ। ਹਜ਼ਾਰਾਂ ਹੀ ਲੋਕਾਂ ਨੂੰ ਉੱਥੋਂ ਕੱਢਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਇੱਕ ਬੰਦੇ ਦੀ ਜਿਹੜੀ ਉਹ ਮੂਰਖਤਾਈ ਦੇ ਕਰਕੇ ਸਾਰਾ ਕੁਛ ਇੱਥੇ ਤੱਕ ਪਹੁੰਚਿਆ। ਬਿਊਟ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਮਾਈਕਲ ਰੈਮਜ਼ੀ, ਉਹਨਾਂ ਨੇ ਕਿਹਾ ਰੌਨੀ ਸਟਾਟ 42 ਸਾਲਾਂ ਦਾ ਆ, ਉਸ ਨੂੰ ਅਦਾਲਤ ਦੇ ਵਿੱਚ ਆਲਰੇਡੀ ਇਸ ਬਾਬਤ
ਪੇਸ਼ ਜਿਹੜਾ ਉਹ ਕੀਤਾ ਆ। ਇਹ ਜਿਹੜੀ ਕੈਂਪ ਫਾਇਰ ਡਿਕਸੀ ਫਾਇਰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ, ਉਹਦੇ ਲਹਿੰਦੇ ਵਾਲੇ ਪਾਸੇ ਨੂੰ ਆ, ਵੈਸਟ ਵਾਲੇ ਪਾਸੇ ਨੂੰ ਇਹ ਜਿਹੜੀ ਅੱਗ ਆ ਉਸ ਤੋਂ ਜ਼ਿਆਦਾ ਦੂਰ ਨਹੀਂ ਹੈਗੀ। ਤੇ ਉਹ ਇਲਾਕੇ ਦੇ ਇੱਥੇ ਕਦੀ ਕਹਿੰਦੇ ਪਹਿਲਾਂ ਉੱਦਾਂ ਅੱਗ ਲੱਗੀ ਨਹੀਂ ਸੀਗੀ। ਇਹ ਨੋਨ ਨਹੀਂ ਸੀਗਾ ਵੀ ਇਹ ਫਾਇਰ ਪ੍ਰੋਨ ਏਰੀਆ, ਪਰ ਕਿਉਂਕਿ ਇੱਥੇ ਕਿਸੇ ਨੇ ਜਿਹੜੀ ਉਹ ਅੱਗ ਲਾਈ ਆ, ਇਹਦੇ ਕਰਕੇ ਜਿਹੜੇ ਹਾਲਾਤ ਆ ਵੱਧ ਤੋਂ ਬੱਤਰ ਜਿਹੜੇ ਉਹ ਬਣ ਰਹੇ ਨੇ। ਆਲੇ ਦੁਆਲੇ ਥੋੜ੍ਹਾ ਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਫਾਇਰ ਫਾਈਟਰਸ ਨੂੰ ਇਸ ਕੋਲੋਂ ਮਿਲ ਸਕਦੀ ਆ ਵੀ ਟੈਂਪਰੇਚਰ 5-7 ਡਿਗਰੀ ਜਿਹੜਾ ਉਹ ਡਾਊਨ ਜਾਣਾ ਆ, 100 ਤੋਂ ਥੱਲੇ ਆ ਰਿਹਾ ਆ। ਅੱਗ ਨੂੰ ਬੁਝਾਉਣ ਦੇ ਵਿੱਚ ਅਜਿਹੇ ਜਿਹੜਾ ਤਾਪਮਾਨ ਆ ਉਹ ਉਹਨਾਂ ਦੇ ਲਈ ਮਦਦਗਾਰ ਜਿਹੜਾ ਉਹ ਸਾਬਤ ਹੁੰਦਾ ਹੈ। ਇਸ ਟਾਈਮ ਖੁਸ਼ਕੀ ਵੀ ਬਹੁਤ ਆ, ਘਾਹ ਵੀ ਬਹੁਤ ਆ, ਤੇ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਜਿਹੜੇ ਹਾਲਾਤ ਆ ਇਸ ਤਰੀਕੇ ਦੇ ਜਿਹੜੇ ਉਹ ਬਣੇ ਪਏ ਹੈਗੇ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅੱਜ ਜੋ ਇਲੈਕਸ਼ਨ ਦੇ ਵਿੱਚ ਆ ਪਿਛਲੇ 2 ਵੀਕਾਂ ਦੇ ਵਿੱਚ ਕਾਫੀ ਕੁਛ ਚੇਂਜ ਹੋਇਆ। ਪਹਿਲਾਂ ਜਦੋਂ ਰਾਸ਼ਟਰਪਤੀ ਟਰੰਪ ਹੋਣਾ ਦੇ ਉੱਤੇ ਹਮਲਾ ਹੋਇਆ ਸੀ, ਅਸੈਸੀਨੇਸ਼ਨ ਅਟੈਂਪਟ, ਉਸ ਤੋਂ ਬਾਅਦ ਦੇ ਵਿੱਚ ਮਾਹੌਲ ਹੋਰ ਬਣਿਆ ਮੁਲਕ ਦੇ ਵਿੱਚ। ਤੇ ਜਦੋਂ ਤੋਂ ਬਾਈਡਨ ਹੋਣਾ ਨੇ ਐਂਡੋਰਸ ਕੀਤਾ ਸੀਗਾ ਹੈਰਿਸ ਉਹਨਾਂ ਨੂੰ ਵੀ ਮੈਂ ਇਲੈਕਸ਼ਨ ਨਹੀਂ ਰਨ ਕਰ ਰਿਹਾ, ਇਹ ਹੋਣਗੇ, ਉਸ ਤੋਂ ਬਾਅਦ ਦੇ ਵਿੱਚ ਅੱਜ ਕਹਿੰਦੇ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ, ਉਹਨਾਂ ਦੇ ਪਰਿਵਾਰ ਨੇ ਵੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਸ ਨੂੰ ਐਂਡੋਰਸ ਕਰ ਦਿੱਤਾ। ਕਮਲਾ ਹੈਰਿਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ, ਉਹਨਾਂ ਨੇ ਇੱਕ ਵੀਡੀਓ ਤੇ ਆਡੀਓ ਜਿਹੜੀ ਉਹ ਜਾਰੀ ਕੀਤੀ, ਜਿਸ ਦੇ ਵਿੱਚ ਓਬਾਮਾਜ਼ ਕਹਿੰਦੇ ਵੀ ਜਿਹੜੇ ਕਾਲ ਕਰਦੇ ਆ ਕਮਲਾ ਹੈਰਿਸ ਨੂੰ ਤੇ ਆਪਣਾ ਜਿਹੜਾ ਸਮਰਥਨ ਆ ਉਹ ਉਹਨਾਂ ਨੂੰ ਪੇਸ਼ ਕਰਦੇ। ਓਬਾਮਾ ਹੁਣਾਂ ਨੇ ਇਹ ਵੀ ਕਿਹਾ ਵੀ ਉਹ ਤੇ ਜਿਹੜੀ ਸਾਬਕਾ ਫਸਟ ਲੇਡੀ ਆ ਮਿਸ਼ੇਲ ਓਬਾਮਾ will do everything we can to elect Kamala Harris next president of United States। ਇਹ ਇਹਨਾਂ ਦਾ ਕੋਟ ਜਿਹੜਾ ਇਸ ਦੇ ਵਿੱਚ ਸਾਹਮਣੇ ਆਇਆ ਹੈਗਾ ਆ। ਸੋ ਜਿਹੜੇ ਓਬਾਮਾ ਹੁਣਾਂ ਦੀ ਐਂਡੋਰਸਮੈਂਟ ਫੋਨ ਕਾਲ ਦੇ ਜ਼ਰੀਏ ਜਿਹੜੀ ਆ ਇਹ ਹੋਈ ਆ, ਜਿਸ ਦੀ ਵੀਡੀਓ ਇਵੈਂਚੁਅਲੀ ਜਿਹੜੀ ਆ ਉਹ ਕਮਲਾ ਹੈਰਿਸ ਦੀ ਕੈਂਪੇਨ ਆ ਉਹਨੇ ਬਾਅਦ ਦੇ ਵਿੱਚ ਜਿਹੜੀ ਉਹ ਚਲਾਈ ਸੀਗੀ। ਜਦ ਸਾਰੇ ਜਾਣੇ ਧੜਾ ਧੜ ਕਮਲਾ ਹੈਰਿਸ ਨੂੰ ਐਂਡੋਰਸ ਕਰ ਰਹੇ ਸੀ, ਉਦੋਂ ਓਬਾਮਾਜ਼ ਕਿਤੇ ਨਾ ਕਿਤੇ ਚੁੱਪ ਰਹੇ। ਉਹਨਾਂ ਨੇ ਅੱਜ ਜਾ ਕੇ ਜਿਹੜਾ ਆ ਉਹ ਤਕਰੀਬਨ 5-6 ਦਿਨੀ ਜਾ ਕੇ ਇਹਨਾਂ ਨੇ ਉਸ ਨੂੰ ਐਂਡੋਰਸ ਕੀਤਾ ਹੈਗਾ ਆ। ਸੋ ਦੇਖਦੇ ਹਾਂ, ਕਮਲਾ ਹੈਰਿਸ ਓਬਵੀਅਸਲੀ ਮਿਲਣੀ ਹੋਈ ਸੀਗੀ ਐਂਡੋਰਸਮੈਂਟ, ਫਾਈਨਲੀ ਆ ਆਲਮੋਸਟ ਵੀ ਇਹ ਉਹਨਾਂ ਦੇ ਕੈਂਡੀਡੇਟ ਹੋਣੇ ਆ ਡੈਮੋਕ੍ਰੇਟ ਪਾਰਟੀ ਦੇ। ਤੇ ਅੱਜ ਜਿਹੜੀ ਆ ਸਾਬਕਾ ਰਾਸ਼ਟਰਪਤੀ ਤੋਂ ਵੀ ਇਹਨਾਂ ਨੂੰ ਐਂਡੋਰਸਮੈਂਟ ਮਿਲ ਚੁੱਕੀ ਆ। ਆਲਰੇਡੀ ਸੈਂਕੜੇ ਹੀ ਜਿਹੜੇ ਡੈਮੋਕ੍ਰੇਟ ਅਧਿਕਾਰੀ ਨੇ, ਜੇ ਇਲੈਕਟਡ ਅਫੀਸ਼ੀਅਲ ਆ, ਉਹਨਾਂ ਨੇ ਵੀ ਕਮਲਾ ਹੈਰਿਸ ਨੂੰ ਆਪਣੀ ਸਪੋਰਟ ਐਂਡੋਰਸਮੈਂਟ ਦੇ ਦਿੱਤੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਨੇਤਨਯਾਹੂ ਨੂੰ ਲੈ ਕੇ, ਨੇਤਨਯਾਹੂ ਨੂੰ ਵੀ ਸੈਪਰੇਟਲੀ ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ ਉਹ ਮਿਲੇ ਹੈਗੇ ਆ, ਤੇ ਉਹਨਾਂ ਨੇ ਜਿਹੜੇ ਉਹ ਆਪਣੀ ਸਟੇਟਮੈਂਟ ਵੀ ਜਾਰੀ ਕੀਤੀ ਸੀ ਵੀ ਇਜ਼ਰਾਈਲ ਨੂੰ ਜਿਹੜੀ ਉੱਥੇ ਬੰਬਾਰਡਮੈਂਟ ਆ ਜਾਂ ਜਿਹੜੀ ਜੰਗ ਚੱਲ ਰਹੀ ਆ ਉਸ ਨੂੰ ਇਮੀਡੀਏਟਲੀ ਬੰਦ ਕਰਨਾ ਚਾਹੀਦਾ ਹੈਗਾ। ਤੇ ਕਹਿੰਦੇ ਵੀ ਹੁਣ ਨੇਤਨਯਾਹੂ ਥੋੜੇ ਘਬਰਾਏ ਹੋਏ ਲੱਗਦੇ ਹੈਗੇ ਆ, ਕਿਉਂਕਿ ਜੇ ਕਮਲਾ ਹੈਰਿਸ ਪ੍ਰੈਜ਼ੀਡੈਂਟ ਬਣਦੇ ਆ ਤੇ ਉਹਨਾਂ ਦਾ ਸਟੈਂਡ ਜਿਹੜਾ ਕਾਫੀ ਸਖਤ ਰਹੂਗਾ ਬਾਈਡਨ ਉਹਨਾਂ ਦੇ ਮੁਕਾਬਲੇ, ਕਿਉਂਕਿ ਉਹਨਾਂ ਦੇ ਜਿਹੜੇ ਬਹੁਤ ਸਾਰੇ ਸਪੋਰਟਰ ਆ ਉਹ ਚਾਹੁੰਦੇ ਆ ਵੀ ਉੱਥੇ ਜਿਹੜੀ ਲੜਾਈ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ। 30,000 ਤੋਂ ਵੱਧ ਲੋਕ ਜਿਹੜੇ ਆ ਬਿਨਾਂ ਕਿਸੇ ਰੀਜ਼ਨ ਤੋਂ ਉਹ ਮਾਰੇ ਗਏ ਆ, ਆਮ ਲੋਕ। ਉਧਰ 1200 ਲੋਕ ਇਜ਼ਰਾਈਲ ਦੇ ਵਿੱਚ ਜਿਹੜੇ ਸੀ ਮਾਰੇ ਗਏ ਤੇ ਕਿਡਨੈਪ ਹੋਏ, ਤੇ ਇੱਥੇ ਵੀ ਜਿਹੜੇ ਲੋਕ ਕਿਡਨੈਪ ਹੋਏ ਆ ਉਹਨਾਂ ਦੇ ਕੁਝ ਰਿਸ਼ਤੇਦਾਰ ਨੇਤਨਯਾਹੂ ਨੂੰ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਮਿਲੇ ਹੈਗੇ ਆ। ਸੋ ਹੋਪਫੁਲੀ ਇਹ ਤੋਂ ਬਾਅਦ ਜਦੋਂ ਨੇਤਨਯਾਹੂ ਵਾਪਸ ਜਾਂਦਾ ਆ ਕੀ ਕਰਦਾ ਆ, ਪਰ ਕਮਲਾ ਹੈਰਿਸ ਨੇ ਇਹ ਕਿਹਾ ਵੀ ਅਸੀਂ ਇਜ਼ਰਾਈਲ ਦੀ ਸਪੋਰਟ ਪੂਰੀ ਤਰ੍ਹਾਂ ਕਰਦੇ ਰਹਾਂਗੇ। ਬਿਲਕੁਲ। ਤੇ ਕਹਿੰਦੇ ਵੀ ਪਰ ਅਸੀਂ ਚੁੱਪ ਨਹੀਂ ਰਹਿਣਾ, ਜੋ ਹਿਊਮੈਨਿਟੇਰੀਅਨ ਇਸ਼ੂ ਜੋ ਹੈਗੇ ਆ ਉੱਥੇ ਚੱਲ ਰਹੇ ਉਸ ਨੂੰ ਵੀ ਜਿਹੜਾ ਉਹ ਦੇਖਣ। ਬਾਕੀ ਅੱਜ ਜਿਹੜੇ ਆ ਨੇਤਨਯਾਹੂ ਆ ਉਹ ਟਰੰਪ ਹੋਣਾ ਨੂੰ ਜਿਹੜੇ ਉਹ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਆ, ਮਾਰਾ-ਲਾਗੋ ਚ ਕਹਿੰਦੇ ਆ ਉੱਥੇ ਪਹੁੰਚੇ ਆ। 2020 ਤੋਂ ਬਾਅਦ ਪਹਿਲੀ ਵਾਰੀ ਟਰੰਪ ਦੇ ਨਾਲ ਮੁਲਾਕਾਤ ਨੇਤਨਯਾਹੂ ਦੀ ਹੋਣ ਵਾਲੀ ਆ। ਨੇਤਨਯਾਹੂ ਦੀ ਆਪਣੀ ਹੀ ਜਿਹੜੀ ਮੁਲਕ ਦੇ ਵਿੱਚ ਇਸ ਦੀ ਆਲੋਚਨਾ ਹੋ ਰਹੀ ਹੈ ਵੀ ਕਹਿੰਦੇ ਵੀ ਡੀਲ ਕਿਉਂ ਨਹੀਂ ਜਿਹੜੀ ਆ ਉਹ ਤੂੰ ਐਲਾਨ ਜਿਹੜਾ ਉਹ ਕਰ ਰਿਹਾ ਵੀ ਅਮਰੀਕਾ ਦੇ ਵਿੱਚ ਜਾ ਕੇ ਤੈਨੂੰ ਡੀਲ ਜਿਹੜੀ ਉਹ ਐਲਾਨਣੀ ਜਿਹੜੀ ਉਹ ਚਾਹੀਦੀ ਸੀ। ਜਿਹੜੇ 7 ਅਕਤੂਬਰ ਤੋਂ ਲੋਕਾਂ ਨੂੰ ਬੰਧਕ ਬਣਾਇਆ ਹਮਾਸ ਨੇ, ਉਹਨਾਂ ਨੂੰ ਛਡਾਉਣ ਦੇ ਲਈ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋ ਰਹੀ। ਇਨਫੈਕਟ ਰੀਸੈਂਟਲੀ ਇਜ਼ਰਾਈਲ ਦੀ ਤੋਏ ਵੀ ਕਾਫੀ ਜ਼ਿਆਦਾ ਹੋਈ ਆ। ਰੀਜ਼ਨ ਇਹੀ ਆ ਵੀ ਜਿਹੜੇ ਰੈਫਿਊਜੀ ਕੈਂਪ ਦੇ ਉੱਤੇ
ਮੇਕਸ਼ਿਫਟ ਜਿਹੜੇ ਮੌਸਕ ਆ ਉਹਨਾਂ ਦੇ ਉੱਤੇ ਤੇ ਹੋਰ ਥਾਵਾਂ ਦੇ ਉੱਤੇ ਜਿੱਥੇ ਲੋਕ ਆਲਰੇਡੀ ਪਲਾਇਨ ਦੇ ਵਿੱਚ ਆ, ਘਰੋਂ ਬੇਘਰ ਹੋਏ ਆ, ਉਹਨਾਂ ਉੱਤੇ ਹਮਲੇ ਕਰ ਕਰਕੇ ਲੋਕਾਂ ਨੂੰ ਮਾਰਿਆ ਗਿਆ ਹੈਗਾ ਆ। ਆਲਰੇਡੀ ਇਹਨਾਂ ਦੀ ਵਾਰ ਵਾਲੀ ਜਿਹੜੀ ਕੈਬਨਿਟ ਆ ਉਹ ਭੰਗ ਹੋ ਚੁੱਕੀ ਸੀਗੀ ਕਈ ਮਹੀਨੇ ਪਹਿਲਾਂ, ਪਰ ਅਜੇ ਤੱਕ ਵੀ ਕੋਈ ਸਮਝੌਤੇ ਦੇ ਵੱਲ ਨੂੰ ਜਿਹੜਾ ਉਹ ਨਹੀਂ ਵਧੇ ਹੈਗੇ। ਕਈ ਮਹੀਨੇ ਪਹਿਲਾਂ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਇੱਕ ਵਾਰੀ ਜਿਹੜੀ ਸੀਜ਼ ਫਾਇਰ ਹੋਈ ਸੀ ਕੁਝ ਦਿਨਾਂ ਦੇ ਲਈ, ਜਿਸ ਦੇ ਵਿੱਚ ਉਹਨਾਂ ਨੇ ਹਮਾਸ ਵਾਲਿਆਂ ਨੇ ਕਈ ਬੰਧਕ ਜਿਹੜੇ ਆ ਉਹ ਛੱਡ ਦਿੱਤੇ ਸੀਗੇ। ਸੋ ਦੇਖਦੇ ਹਾਂ ਵੀ ਹੁਣ ਕੀ ਜਿਹੜਾ ਹੁੰਦਾ ਹੈ। ਨੇਤਨਯਾਹੂ ਨੇ ਸੰਬੋਧਨ ਜਿਹੜਾ ਆ ਉਹ ਜ਼ਰੂਰ ਕੀਤਾ ਆ, ਪਰ ਕਈ ਲੋਕਾਂ ਨੇ ਇਸ ਦੇ ਜਿਹੜੇ ਜੁਆਇੰਟ ਸੈਸ਼ਨ ਨੂੰ ਇਗਨੋਰ ਜ਼ਰੂਰ ਕੀਤਾ। ਅਗਲੀ ਖਬਰ ਵੱਲ ਚਲੀਏ। ਫਰਾਂਸ ਦੇ ਵਿੱਚ 올림픽ਸ ਸ਼ੁਰੂ ਹੋਣ ਜਾ ਰਹੀਆਂ ਹੈਗੀਆਂ ਤੇ ਉੱਥੇ ਜੋ ਇੱਕ ਕਹਿੰਦੇ ਸੈਬੋਟਾਜ ਹੋਇਆ ਆ, ਖਾਸ ਕਰਕੇ ਉਹਨਾਂ ਦੇ ਟ੍ਰੇਨ ਸਿਸਟਮ ਦੇ ਉੱਤੇ 8 ਲੱਖ ਦੇ ਕਰੀਬ ਜਿਹੜੇ ਪੈਸੇਂਜਰਸ ਆ ਉਹ ਇਸ ਟਾਈਮ ਲੇਟ ਆ, ਉਹ ਫੇਸ ਡਿਲੇ ਕਰ ਰਹੇ ਹੈਗੇ ਆ। ਫਰਾਂਸ ਦਾ ਜੋ ਰੇਲ ਨੈਟਵਰਕ ਆ ਉਸ ਨੂੰ ਜਿਹੜਾ ਆ ਅਟੈਕ ਕੀਤਾ ਗਿਆ ਸਸਪੈਕਟਡ ਆਰਸੋਨਿਸਟਸ ਵੱਲੋਂ। ਸੋ ਉੱਥੇ ਦੀ ਜਿਹੜੀ ਮਿਲਟਰੀ ਆ ਉਹ ਉਸ ਨੂੰ ਹੁਣ ਚੈੱਕ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜਾ ਇਹ ਅਟੈਕ ਕੀਤਾ ਗਿਆ। ਜੌਨ ਪੀਅਰ ਫਰੈਡੋ ਚੀਫ ਐਗਜ਼ੀਕਿਊਟਿਵ SNCF ਦੇ ਆ, ਉਹ ਕਹਿੰਦੇ ਆ ਵੀ ਅਸੀਂ ਪਲਾਨ ਕਰ ਰਹੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਪੈਰਿਸ ਨੂੰ ਜਾ ਰਹੇ ਹੈਗੇ ਆ, ਪੈਰਿਸ ਵਿੱਚ ਗੇਮਾਂ ਨੂੰ ਅਟੈਂਡ ਕਰ ਰਹੇ ਆ, ਵੀ ਉਹ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਕੋਈ ਔਖ ਨਾ ਆਵੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 8 ਲੱਖ ਤੋਂ ਵੱਧ ਜਿਹੜੇ ਪੈਸੇਂਜਰ ਆ ਉਹਨਾਂ ਦੀਆਂ ਜਿਹੜੀਆਂ ਟ੍ਰੇਨਸ ਆ ਉਹ ਲੇਟ ਹੋ ਗਈਆਂ ਓਪਨਿੰਗ ਸੈਰਾਮਨੀ ਦੇ ਸਮੇਂ ਤੇ। 4 ਵਿੱਚੋਂ ਇੱਕ ਜਿਹੜੀ ਯੂਰੋਸਟਾਰ ਟ੍ਰੇਨ ਆ ਉਹ ਕੈਂਸਲ ਕਰ ਦਿੱਤੀ ਗਈ ਕਿਉਂਕਿ ਡੈਮੇਜ ਕੀਤਾ ਗਿਆ ਸੀ ਰੇਲਵੇ ਟਰੈਕ ਨੂੰ। 올림픽 ਨੂੰ ਲੈ ਕੇ ਲੋਕਾਂ ਦੇ ਵਿੱਚ ਉੱਥੇ ਉਤਸ਼ਾਹ ਬਹੁਤ ਆ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਦਰਿਆ ਦੇ ਕੰਢੇ ਦੇ ਉੱਤੇ ਇਕੱਠੇ ਹੋਏ ਆ, ਜਿੱਥੋਂ ਜਿਹੜੇ ਆ ਐਥਲੀਟਸ ਤੇ ਆਰਟਿਸਟ ਨੇ 4 ਘੰਟੇ ਦਾ ਸ਼ੋਅ ਆ 7:30 ਵਜੇ ਤੋਂ ਲੈ ਕੇ ਉੱਥੇ ਦਾ ਜਿਹੜਾ ਟਾਈਮ ਹੈਗਾ ਸ਼ਾਮ ਦਾ ਉੱਥੋਂ ਦੀ ਲੰਘਣਾ ਹੈਗਾ। ਬਿਲਕੁਲ ਪੈਰਿਸ 올림픽 ਦੀ ਓਪਨਿੰਗ ਸੈਰਮਨੀ ਜਿਹੜੀ ਉਹ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਇਹ ਟਰਾਂਸਪੋਰਟੇਸ਼ਨ ਦੇ ਵਿੱਚ ਇਹਦੇ ਵਿੱਚ ਆਉਣ ਜਾਣ ਦੀ ਆਵਾਜਾਈ ਦੇ ਵਿੱਚ ਵਿਘਨ ਪਿਆ ਆ, ਉਹ ਬੜਾ ਚਿੰਤਾਜਨਕ ਆ। ਲੋਕ ਹੁਣ ਇਸ ਸ਼ਸ਼ੋਪੰਚ ਨੇ ਜਾਂ ਇਹ ਉੱਥੇ ਦੇ ਅਧਿਕਾਰੀ ਵੀ ਸੋਚ ਰਿਹਾ ਵੀ ਇਹ ਵਨ ਆਫ ਦੀ ਅਟੈਕ ਸੀਗਾ ਜਾਂ ਇਸ ਤੋਂ ਬਾਅਦ ਦੇ ਵਿੱਚ ਵੀ ਇਹ ਖਤਰਾ ਜਿਹੜਾ ਉਹ ਬਣਿਆ ਰਹੂਗਾ। ਪੈਰਿਸ ਤੋਂ ਕਈ ਮੀਲ ਦੂਰ 4 ਜਿਹੜੀਆਂ ਮੇਨ ਲਾਈਨਾਂ ਆ ਉੱਥੇ ਜਿਹੜੇ ਹਮਲੇ ਹੋਏ ਆ, ਜਿਹੜੀਆਂ ਚਾਰੇ ਦੇ ਚਾਰੀਆਂ ਪੈਰਿਸ ਦੇ ਵੱਲ ਨੂੰ ਆ ਕੇ ਸਾਰੀਆਂ ਮਰਜ ਹੁੰਦੀਆਂ ਆ। ਸੋ ਇਹ 4 ਥਾਵਾਂ ਦੇ ਉੱਤੇ ਕੋਟਰਲੇਨ, ਵਰਗੀਗਨੀ, ਪੈਗਨੀ, ਕਰੋਸੈਲਿਸ, ਇਹਨਾਂ ਥਾਵਾਂ ਦੇ ਉੱਤੇ ਜਿਹੜੇ ਹਮਲੇ ਹੋਏ ਆ। ਜਿਹੜੀਆਂ 4 ਸ਼ਾਖਾਵਾਂ ਉੱਥੇ ਵੱਲ ਨੂੰ ਕਨਵਰਜ ਹੁੰਦੀਆਂ ਆ ਪੈਰਿਸ ਦੇ ਵਿੱਚ। ਸੋ ਬੜਾ ਹੀ ਕਹਿੰਦੇ ਵੀ ਹਾਈਲੀ ਕੋਆਰਡੀਨੇਟਡ ਅਟੈਕ ਸੀਗਾ। ਸੇਨ ਦਰਿਆ ਜਿਸ ਦੇ ਇਰਦ ਗਿਰਦ ਇਹ ਜਿਹੜੀ ਓਪਨਿੰਗ ਸੈਰੇਮਨੀ ਹੋਣੀ ਆ, ਬੋਟ ਰਾਈਡ ਹੋਣੀ ਆ ਕਈ ਮੀਲ ਜਿਹੜੀ ਉਹ ਲੰਬੀ, ਉਹਦੇ ਇਰਦ ਗਿਰਦ ਕਹਿੰਦੇ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਸਿਕਿਉਰਿਟੀ ਲਾਈ ਗਈ ਆ। ਇੱਥੋਂ ਤੱਕ ਕਿ 90 ਮੀਲ ਤੱਕ ਦਾ ਨੋ ਫਲਾਈ ਜ਼ੋਨ ਪੈਰਿਸ ਦੇ ਉੱਤੇ ਬਣਾਇਆ ਗਿਆ ਹੈਗਾ ਆ। ਕਈ ਜਿਹੜੇ ਬੈਰੀਕੇਡ ਪੁਲਿਸ ਵਾਲਿਆਂ ਨੇ ਉੱਥੇ ਲਾਏ ਆ। ਪੈਰਿਸ ਫਰਾਂਸ ਦੇ ਵਿੱਚ ਜਿੱਦਾਂ ਦੇ ਹਾਲਾਤ ਬਣੇ ਆ ਉਹ ਆਪਣੇ ਸਾਹਮਣੇ ਆ, ਕੋਈ ਲੁਕੇ-ਛਿਪੇ ਨਹੀਂ ਹੈਗੇ ਵੀ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਮਾਹੌਲ ਬਣਿਆ ਰਿਹਾ ਆ। ਸੋ ਪੈਰਿਸ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਵੱਡਾ ਹਮਲਾ ਵੀ ਜਿਹੜਾ ਉਹ ਹੋ ਚੁੱਕਾ ਸੀ। ਇਸ ਤੋਂ ਪਹਿਲਾਂ ਕਈ ਵਾਰੀ ਚਾਕੂ ਦੇ ਨਾਲ ਜਿਹੜੇ ਹਮਲੇ ਆ ਇਹਨਾਂ ਦੀਆਂ ਵੱਖ-ਵੱਖ ਥਾਵਾਂ ਤੇ ਫਰਾਂਸ 'ਚ ਹੋ ਚੁੱਕੇ ਆ। ਸੋ ਹੁਣ 올림픽 ਵਾਲਿਆਂ ਨੂੰ ਤੇ ਇਨਫੈਕਟ ਫਰਾਂਸ ਵਾਲਿਆਂ ਨੂੰ ਇਹ ਹੁਣ ਚਿੰਤਾ ਬਣੀ ਪਈ ਹੈਗੀ ਆ ਵੀ ਕੀ ਬਣੂਗਾ। 2.5 ਲੱਖ ਪੈਸੇਂਜਰ ਕਹਿੰਦੇ ਵੀ ਰੋਜ਼ਾਨਾ ਇਸ ਦੇ ਉੱਤੇ ਟਰੈਵਲ ਕਰਦਾ ਆ, ਉਸ ਤੋਂ ਵੱਧ ਇਨਫੈਕਟ ਕਰਦਾ। ਕਹਿੰਦੇ ਵੀ 2.5 ਲੱਖ ਦੇ ਉੱਤੇ ਤਾਂ ਅਸਰ ਪਊਗਾ। ਉਹ ਤਾਂ ਇਹ ਕਹਿ ਰਹੇ ਆ ਰੇਲ ਵਾਲੇ ਅਧਿਕਾਰੀ ਵੀ ਜੇ ਤੁਸੀਂ ਪੋਸਟਪੋਨ ਕਰ ਸਕਦੇ ਆ ਟਰੈਵਲ ਕਰਨਾ ਤਾਂ ਪੋਸਟਪੋਨ ਜਿਹੜਾ ਉਹ ਕਰ ਲਓ ਤੇ ਸਟੇਸ਼ਨ ਤੇ ਤੁਸੀਂ ਨਾ ਹੀ ਜਾਓ। ਵੱਡੀਆਂ ਜਿਹੜੀਆਂ ਨੰਬਰਸ ਆਫ ਟ੍ਰੇਨ ਆ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਤੇ ਜਾਂ ਫਿਰ ਉਹਨਾਂ ਨੂੰ ਕੈਂਸਲ ਜਿਹੜਾ ਆ ਉਹ ਕੀਤਾ ਗਿਆ ਹੈਗਾ। SNCF ਆ ਜਿਹੜੀ ਫਰਾਂਸ ਦੀ ਜਿਹੜੀ ਸਟੇਟ ਰੇਲ ਕੰਪਨੀ ਆ, ਉਹਨਾਂ ਨੇ ਜਿਹੜਾ ਆ ਇਹ ਦੱਸਿਆ ਆ ਵੀ ਇਸ ਟਾਈਮ ਕਾਫੀ ਮੁਸ਼ਕਿਲ ਆਈ ਹੈ। ਕਹਿੰਦੇ ਵੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਇਹਨਾਂ ਜਿਹੜਾ ਉਹ ਹਮਲਿਆਂ ਦੀ। ਅਟੈਕ ਤੋਂ ਭਾਵ ਹਰਜੋਤ ਸਿੰਘ ਜੀ ਇਹਨਾਂ ਨੇ ਅੱਗਾਂ ਜਿਹੜੀਆਂ ਲਾਈਆਂ ਰੇਲਵੇ ਲਾਈਨਸ ਦੇ ਉੱਤੇ, ਜਿਹਦੇ ਕਰਕੇ ਸਾਰੀ ਆਵਾਜਾਈ ਜਿਹੜੀ ਆ ਉਹ ਠੱਪ ਜਿਹੜੀ ਉਹ ਹੋਈ ਆ। ਅਟਲਾਂਟਿਕ, ਨਦਰਨ, ਈਸਟਰਨ ਹਾਈ ਜਿਹੜੀਆਂ ਸਪੀਡ ਰੇਲ ਲਾਈਨਸ ਆ ਉਹਦੇ ਉੱਤੇ ਸਭ ਤੋਂ ਜ਼ਿਆਦਾ ਕਹਿੰਦੇ ਆ
ਅਸਰ ਪਿਆ ਹੈਗਾ ਆ। ਇੱਕ ਥਾਂ ਦੇ ਉੱਤੇ ਇਹ ਕਰ ਰਹੇ ਸੀਗੇ, ਉਸ ਤੋਂ ਪਹਿਲਾਂ ਕਈ ਜਿਹੜਿਆਂ ਨੂੰ SNCF ਦੇ ਜਿਹੜੇ ਏਜੰਟਸ ਆ ਉਹਨਾਂ ਨੇ ਉੱਥੋਂ ਦੌੜਾਤਾ, ਨਹੀਂ ਤਾਂ ਉਹ ਵਾਲੀਆਂ ਲਾਈਨ ਦੇ ਉੱਤੇ ਵੀ ਡਿਸਟਰਬੈਂਸ ਜਿਹੜੀਆਂ ਉਹ ਹੋ ਜਾਣੀਆਂ ਸੀਗੀਆਂ। ਸੋ ਕੌਣ ਹੈ ਇਸ ਦੇ ਪਿੱਛੇ, ਇਸ ਦੀ ਹੁਣ ਵੱਡੀ ਜਿਹੜੀ ਜਾਂਚ ਚੱਲ ਰਹੀ ਆ ਕਿ ਓਲੰਪਿਕਸ ਸਾਫ਼ ਤਰੀਕੇ ਦੇ ਨਾਲ, ਸੁਰੱਖਿਅਤ ਤਰੀਕੇ ਦੇ ਨਾਲ ਜਿਹੜੀਆਂ ਉਹ ਹੋਣਗੀਆਂ। ਇਸ ਦੇ ਉੱਤੇ ਹੁਣ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਆਏ ਆ। ਫ੍ਰੈਂਚ ਅਧਿਕਾਰੀਆਂ ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਨਹੀਂ ਓਲੰਪਿਕਸ ਦੇ ਉੱਤੇ ਜਿਹੜਾ ਇਸ ਦਾ ਕੋਈ ਵੀ ਅਸਰ ਨਹੀਂ ਜਿਹੜਾ ਉਹ ਪਏਗਾ। ਪਰ ਆਵਾਜਾਈ ਠੱਪ ਹੋਣ ਦੇ ਨਾਲ ਅੱਜ ਪੈਰਿਸ ਕਹਿ ਸਕਦੇ ਹਾਂ ਵੀ ਉਹ ਇੱਕ ਹਿਸਾਬ ਦੇ ਨਾਲ ਰੁਕ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਧੜਾ ਧੜ ਬੰਦ ਹੋ ਰਹੀਆਂ ਹੈਗੀਆਂ। ਅੱਜ ਇੱਕ ਖਬਰ ਆ ਰਹੀ ਆ, ਇਲੀਨੋਇਸ ਸਟੇਟ ਦੇ ਵਿੱਚ ਇੱਕ ਬਹੁਤ ਪੁਰਾਣੀ ਟਰੱਕਿੰਗ ਕੰਪਨੀ ਤੇ ਉਹਨਾਂ ਦੀ ਜਿਹੜੀ ਬ੍ਰੋਕਰੇਜ ਆ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਬਲੂ ਥੰਡਰ ਟਰੱਕਿੰਗ 1988 ਦੇ ਵਿੱਚ ਸ਼ੁਰੂ ਹੋਈ ਸੀ। 75 ਡਰਾਈਵਰ ਸੀ ਉਹਨਾਂ ਦੇ ਜਦੋਂ ਉਹਨਾਂ ਨੇ ਆਪਰੇਸ਼ਨ ਬੰਦ ਕੀਤਾ, ਤੇ ਚੈਪਟਰ 7 ਜਿਹੜਾ ਆ ਉਹਨਾਂ ਨੇ ਫਾਈਲ ਕਰ ਦਿੱਤਾ ਹੈਗਾ। BT ਟਰੱਕਿੰਗ ਇਨਕਾਰਪੋਰੇਸ਼ਨ ਆਫ ਬ੍ਰੌਡਵਿਊ ਇਲੀਨੋਇਸ, ਜਿਹੜੀ ਕਿ ਬਲੂ ਥੰਡਰ ਟਰੱਕਿੰਗ ਤੇ 3 ਇਹਦੀਆਂ ਹੋਰ ਕੰਪਨੀਆਂ ਸੀਗੀਆਂ ਅਫੀਲੀਏਟਸ, BT ਟਰਾਂਸਪੋਰਟੇਸ਼ਨ ਗਰੁੱਪ, JPL ਟਰਾਂਸਪੋਰਟੇਸ਼ਨ ਇਨਕਾਰਪੋਰੇਸ਼ਨ, ਰੈਸੋਟੀ ਇਨਕਾਰਪੋਰੇਸ਼ਨ, ਇਹਨਾਂ ਸਾਰਿਆਂ ਦੇ ਚੈਪਟਰ 7 ਲਿਕੁਇਡੇਸ਼ਨ ਫਾਈਲ ਕੀਤੀ ਹੈ ਜੁਲਾਈ 19 ਨੂੰ US ਬੈਂਕਰਪਸੀ ਕੋਰਟ ਆਫ ਨਾਰਦਰਨ ਡਿਸਟ੍ਰਿਕਟ ਆਫ ਇਲੀਨੋਇਸ ਦੇ ਵਿੱਚ। ਜਿਸ ਟਾਈਮ ਦੇ ਉੱਤੇ ਇਹਨਾਂ ਨੇ ਬੰਦ ਕੀਤੀ ਆ, ਕਹਿੰਦੇ 75 ਦੇ ਕਰੀਬ ਡਰਾਈਵਰ ਸੀਗੇ ਤੇ ਸੇਮ ਨੰਬਰ ਪਾਵਰ ਯੂਨਿਟ ਸੀਗੇ FMCSA ਦੇ ਮੁਤਾਬਕ। 4 ਐਂਟੀਟੀ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਮਾਈਕਲ ਜੇ ਇਰਵਿੰਗ ਇਹਦਾ ਪ੍ਰੈਜ਼ੀਡੈਂਟ ਤੇ ਫਾਊਂਡਰ ਸੀ। ਟਰੱਕਿੰਗ ਕੰਪਨੀ ਦੇ ਵੈਬਸਾਈਟ ਵੀ ਜਿਹੜਾ ਆ ਉਹਨਾਂ ਨੇ ਡਾਊਨ ਕਰ ਲਿਆ ਹੈਗਾ ਆ। 1988 ਦੇ ਵਿੱਚ 35 ਓਨਰ ਆਪਰੇਟਰ ਤੇ 50 ਟ੍ਰੇਲਰ ਸੀ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਇਸ ਕੰਪਨੀ ਦੇ 130 ਟਰੈਕਟਰ ਤੇ 220 ਟ੍ਰੇਲਰ ਸੀਗੇ। ਰੀਜ਼ਨ ਕੋਈ ਨਹੀਂ ਦੱਸਿਆ ਗਿਆ ਵੀ ਚੈਪਟਰ 7 ਕਿਉਂ ਫਾਈਲ ਕੀਤੀ ਗਈ ਹੈਗੀ ਆ। FMCSA ਦੇ ਡਾਟਾ ਮੁਤਾਬਕ ਬਲੂ ਥੰਡਰ ਟਰੱਕਿੰਗ ਨੂੰ ਕਾਮਨ ਤੇ ਕੰਟੇਨਰ ਕੈਰੀਅਰ ਅਥਾਰਟੀ 1988 ਦੇ ਵਿੱਚ ਦਿੱਤੀ ਗਈ ਸੀ। ਇਸ ਕੰਪਨੀ ਦੇ ਬੰਦ ਹੋਣ ਤੋਂ ਪਹਿਲਾਂ 65 ਵਾਰ FMCSA ਨੇ ਇਸ ਨੂੰ ਇੰਸਪੈਕਟ ਕੀਤਾ, 28 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ, ਤੇ 43% ਜੋ ਬਣਦਾ ਆ ਪਿਛਲੇ 24 ਮਹੀਨਿਆਂ ਦੇ ਵਿੱਚ। ਇਹ ਡਬਲ ਆ ਕਹਿੰਦੇ ਇੰਡਸਟਰੀ ਦੇ ਐਵਰੇਜ ਨਾਲੋਂ, ਜੋ ਕਿ 22.3% ਆ FMCSA ਦੇ ਮੁਤਾਬਕ। ਕੰਪਨੀ ਦੇ ਡਰਾਈਵਰ ਨੂੰ 138 ਟਾਈਮ ਇੰਸਪੈਕਟ ਕੀਤਾ ਗਿਆ ਸੀ, 11 ਵਾਰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ ਸੀ 2 ਸਾਲਾਂ ਦੇ ਦੌਰਾਨ, ਜਿਹਦੇ ਵਿੱਚ ਜੋ ਕਿ 8% ਆਊਟ ਆਫ ਸਰਵਿਸ ਰੇਟ ਬਣਦਾ ਆ। ਯੂਜ਼ਲੀ ਇਹ ਨੈਸ਼ਨਲ ਐਵਰੇਜ 6.7 ਨਾਲੋਂ ਜ਼ਿਆਦਾ ਹੈਗਾ ਆ। ਬਲੂ ਥੰਡਰ ਦੀ ਇੰਸ਼ੋਰੈਂਸ ਵੀ ਜੁਲਾਈ 1 ਨੂੰ ਕੈਂਸਲ ਹੋ ਗਈ ਸੀ, ਤੇ ਇਹਨਾਂ ਦੀ ਜਿਹੜੀ ਕੰਟਰੈਕਟ ਅਥਾਰਟੀ ਆ ਉਹ ਇਨਵੋਲੰਟਰੀ ਰੀਵੋਕ ਹੋ ਗਈ ਸੀ ਜੁਲਾਈ 8 ਨੂੰ FMCSA ਦੇ ਮੁਤਾਬਕ। ਕੰਪਨੀ ਦੇ ਐਸੈਟ 1 ਲੱਖ ਤੋਂ 5 ਲੱਖ ਦੇ ਵਿੱਚ ਆ, ਤੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਲਾਇਬਿਲਿਟੀਜ਼ ਆ ਉਹ 1 ਮਿਲੀਅਨ ਤੋਂ ਲੈ ਕੇ 10 ਮਿਲੀਅਨ ਤੱਕ ਹੈਗੀਆਂ, ਤੇ 199 ਦੇ ਕਰੀਬ ਇਹਨਾਂ ਦੇ ਜਿਹੜੇ ਕ੍ਰੈਡੀਟਰਸ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਜਿਹੜੀ ਇਸ ਟਾਈਮ 2 ਜਿਹੜੇ ਮੈਕਸੀਕੋ ਦੇ ਜਿਹੜੇ ਸਨੋਲਾ ਡਰੱਗ ਕਾਰਟਲ ਆ ਲੀਡਰ ਆ, ਉਸ ਨੂੰ ਜਿਹੜਾ ਟੈਕਸਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਅਲ ਮਾਇਓ ਜ਼ੰਬਾਡਾ, ਇਹ ਮੈਕਸੀਕੋ ਦਾ ਸਨੋਲਾ ਕਾਰਟਲ ਦਾ ਲੀਡਰ ਮੰਨਿਆ ਜਾਂਦਾ ਆ। ਅਲ ਪਾਸੋ ਟੈਕਸਸ 'ਚ ਗ੍ਰਿਫਤਾਰ ਹੋਇਆ US ਫੈਡਰਲ ਏਜੰਟਸ ਦੇ ਦੁਆਰਾ। ਇਹ ਦੁਨੀਆ ਦਾ ਕਹਿੰਦੇ ਸਭ ਤੋਂ ਤਾਕਤਵਰ ਜਿਹੜਾ ਡਰੱਗ ਲਾਰਡ ਆ ਉਹ ਮੰਨਿਆ ਜਾਂਦਾ। 76 ਸਾਲਾ ਜ਼ੰਬਾਡਾ ਕ੍ਰਿਮੀਨਲ ਆਰਗੇਨਾਈਜੇਸ਼ਨ ਇਸਨੇ ਜਿਹੜੀ ਉਹ ਬਣਾਈ ਸੀਗੀ ਅਲ ਚਾਪੋ ਗਜ਼ਮੈਨ ਦੇ ਨਾਲ ਮਿਲ ਕੇ, ਜੋ ਕਿ ਇਸ ਟਾਈਮ ਅਮਰੀਕਾ ਦੀ ਹੀ ਜੇਲ੍ਹ ਦੀ ਹਵਾ ਖਾ ਰਿਹਾ ਆ। ਜ਼ੰਬਾਡਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ, ਗਜ਼ਮੈਨ ਦਾ ਜਿਹੜਾ ਮੁੰਡਾ ਆ ਉਹ ਵੀ ਨਾਲ ਸੀਗਾ, ਹਕੀਨ ਗਜ਼ਮੈਨ ਲੋਪੇਜ਼, ਉਸ ਨੂੰ ਵੀ ਕਹਿੰਦੇ ਵੀ ਨਾਲ ਗ੍ਰਿਫਤਾਰ ਹੋਇਆ ਆ। ਫਰਵਰੀ ਦੇ ਵਿੱਚ ਜ਼ੰਬਾਡਾ ਦੇ ਉੱਤੇ ਜਿਹੜੇ ਉਹ ਚਾਰਜ ਲਿਆਂਦੇ ਗਏ ਸੀ US ਪ੍ਰੋਸੀਕਿਊਟਰਸ ਦੇ ਦੁਆਰਾ ਵੀ ਇਹਨੇ ਕਨਸਪੀਰੇਸੀ ਬਣਾਈ ਆ ਫੈਂਟਨਲ ਬਣਾਉਣ ਤੇ ਡਿਸਟ੍ਰੀਬਿਊਟ ਕਰਨ ਦੀ ਅਮਰੀਕਾ ਦੇ ਵਿੱਚ। ਇਹ ਹੈਰੋਇਨ ਤੋਂ ਵੀ ਖਤਰਨਾਕ ਜਿਹੜਾ ਡਰੱਗ ਆ, ਤੇ US ਦੇ ਵਿੱਚ ਇਸ ਟਾਈਮ ਓਪੀਆਇਡ ਕ੍ਰਾਈਸਿਸ ਦੇ ਨਾਲ ਜਿਹੜਾ ਫੈਂਟਨਲ ਕ੍ਰਾਈਸਿਸ ਆ ਉਹ ਵੀ ਬਹੁਤ ਜਾਨਾਂ ਜਿਹੜੀਆਂ ਉਹ ਲੈ ਰਿਹਾ ਆ। ਮੈਕਸੀਕਨ ਤੇ US ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਆ ਵੀ ਜ਼ੰਬਾਡਾ ਨੂੰ ਟ੍ਰਿਕ ਕੀਤਾ ਗਿਆ ਸੀਗਾ ਵੀ ਇੱਕ ਹਾਈ ਰੈਂਕਿੰਗ ਸਨੋਲਾ ਮੈਂਬਰ ਜਿਹੜਾ ਉਹ ਬੋਰਡ ਕਰਨ ਜਾ ਰਿਹਾ ਆ ਪਲੇਨ,
ਕਈ ਮਹੀਨੇ ਦੀ ਕਹਿੰਦੇ ਵੀ ਇਹਨਾਂ ਨੇ ਜਸੂਸੀ ਲਾਈ ਹੋਈ ਸੀ, ਇਸ ਦੇ ਪਿੱਛੇ ਫੀਲਡਿੰਗ ਲਾਈ ਸੀ। ਬੜਾ ਤਗੜਾ ਜਿਹੜਾ ਲੰਬਾ ਆਪਰੇਸ਼ਨ ਚੱਲਿਆ ਸੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਰਸ ਦੇ ਜਿਹੜਾ ਉਹ ਦੁਆਰਾ ਤੇ FBI ਦੇ ਨਾਲ ਮਿਲ ਕੇ। ਤੇ ਇਵੈਂਚੁਅਲੀ ਕਹਿੰਦੇ ਆ ਵੀ ਇਸ ਨੂੰ ਉੱਥੇ ਅਲ ਪਾਸੋ ਦੇ ਵਿੱਚ ਇੱਕ ਪ੍ਰਾਈਵੇਟ 에ਅਰਫੀਲਡ ਦੇ ਵਿੱਚ ਲੈ ਗਏ ਮੈਕਸੀਕੋ ਦੀ ਥਾਂ ਦੇ ਉੱਤੇ, ਤੇ ਉੱਥੇ ਉਤਰਦਿਆਂ ਹੀ ਜਿਹੜਾ ਇਸ ਨੂੰ ਫੈਡਰਲ ਪਲੇਨ ਏਜੰਟਸ ਨੇ ਜਿਹੜਾ ਉਹ ਪਲੇਨ ਤੋਂ ਉਤਰਦਿਆਂ ਹੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਕਾਫੀ ਝੂਠ ਝਾਟ ਬੋਲ ਕੇ ਇਸ ਨੂੰ ਉਸ ਜਹਾਜ਼ ਦੇ ਵਿੱਚ ਚਾੜਿਆ ਗਿਆ ਸੀਗਾ, ਤੇ ਫਿਰ ਇਵੈਂਚੁਅਲੀ ਜਿਹੜਾ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਹੈ। ਮੈਕਸੀਕੋ ਦੇ ਜਿਹੜੇ ਸਿਕਿਉਰਿਟੀ ਮਿਨਿਸਟਰ ਰੋਜ਼ਾ ਰੋਡਰੀਗਜ਼, ਉਹਨਾਂ ਨੇ ਕਿਹਾ ਵੀ ਸਾਡੀ ਸਰਕਾਰ ਨੂੰ ਪਹਿਲਾਂ ਹੀ ਜਿਹੜਾ ਉਹ ਦੱਸ ਦਿੱਤਾ ਗਿਆ ਸੀਗਾ ਵੀ ਡਿਟੇਨ ਕਰ ਲਿਆ ਗਿਆ ਜ਼ੰਬਾਡਾ ਤੇ ਲੋਪਸ ਨੂੰ US ਅਧਿਕਾਰੀਆਂ ਦੇ ਜਿਹੜਾ ਦੁਆਰਾ। ਉਹਨਾਂ ਨੇ ਕਿਹਾ ਵੀ ਮੈਕਸੀਕਨ ਅਧਿਕਾਰੀ ਕਿਸੇ ਵੀ ਤਰੀਕੇ ਨਾਲ ਇਸ ਆਪਰੇਸ਼ਨ ਦੇ ਵਿੱਚ ਸ਼ਾਮਲ ਨਹੀਂ ਸੀਗੇ। ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਪੂਰੀ ਟਰਾਂਸਪੇਰੈਂਸੀ ਦੀ ਜਿਹੜੀ ਉਹ ਮੰਗ ਕੀਤੀ ਆ US ਦੇ ਦੁਆਰਾ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੋਰ ਕੈਪਚਰ ਕੀਤਾ ਗਿਆ ਹੈਗਾ ਆ। ਸੋ ਅਮਰੀਕਾ ਦੇ ਵਿੱਚ ਜਿਹੜੀਆਂ ਡਰੱਗ ਆ ਲਗਾਤਾਰ ਜਿਹੜੀਆਂ ਪਹੁੰਚ ਰਹੀਆਂ ਆ, ਉਹਨਾਂ ਦੇ ਜਿਹੜੇ ਇਹ ਮੇਨ ਸਰਗਨਾ ਚਾਹੇ ਅਲ ਚਾਪੋ ਆ ਤੇ ਹੁਣ ਜਿਹੜਾ ਚਾਹੇ ਜ਼ੰਬਾਡਾ ਆ, ਉਹਨਾਂ ਨੂੰ ਹੁਣ ਇੱਥੇ ਗ੍ਰਿਫਤਾਰ ਕਰਕੇ ਰੱਖਿਆ ਗਿਆ। ਇੱਥੋਂ ਤੱਕ ਕਿ ਜਿਹੜਾ ਗਜ਼ਮੈਨ ਦਾ ਅਲ ਚਾਪੋ ਦਾ ਜਿਹੜਾ ਮੁੰਡਾ ਆ ਉਸ ਨੂੰ ਵੀ ਕੱਲ ਹੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਸੋ ਇੱਕ ਵੱਡੀ ਸਫਲਤਾ ਕਹਿ ਸਕਦੇ ਆ ਵੀ ਡਰੱਗ ਦੇ ਮਾਮਲੇ ਦੇ ਵਿੱਚ ਜਿਹੜੇ ਡਰੱਗ ਕਾਰਟਲਸ ਦੇ ਜਿਹੜੇ ਮੇਨ ਲਾਰਡ ਆ, ਡਰੱਗ ਲਾਰਡ ਆ, ਉਸ ਨੂੰ ਫੜਨ ਦੇ ਵਿੱਚ ਕੰਮ ਮਿਲੀ ਹੈਗੀ ਆ। ਜੀ ਬਿਲਕੁਲ, ਐਲ ਚਾਪੋ ਦਾ ਜਿਹੜਾ ਮੁੰਡਾ ਆ ਉਹ ਇਹ ਕਹਿ ਰਿਹਾ ਵੀ ਸਿਨਾਲੋਆ ਕਾਰਟਲ ਦਾ ਕੋਈ ਮੈਂਬਰ ਸੀ, ਸੀਨੀਅਰ ਮੈਂਬਰ ਆ, ਜਿਸ ਨੇ ਸਾਰੇ ਜਿਹੜੇ ਆ ਰਲ ਕੇ ਫਸਾਏ ਹੈਗੇ ਆ। ਸੋ ਐਲ ਚਾਪੋ ਤੁਹਾਨੂੰ ਅੰਦਰ ਹੀ ਹੁੰਦੇ ਹਮੇਸ਼ਾ ਹੀ ਅਕਸਰ ਹਰਜੋਤ ਸਿੰਘ ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ।
ब्रेक तो वजह करी फिर आप सब का स्वागत है। हरजोत सिंह जी जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ ਹਰਜੋਤ ਸਿੰਘ ਜੀ, 올림픽ਸ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੇ ਆ, ਹੁਣ ਤੋਂ 1 ਘੰਟੇ ਬਾਅਦ 올림픽 ਦੀ ਜਿਹੜੀ ਓਪਨਿੰਗ ਸੈਰੇਮਨੀ ਆ ਉਹ ਸ਼ੁਰੂ ਹੋਣ ਜਾ ਰਹੀ ਹੈਗੀ ਆ। ਸੋ ਆਪਾਂ ਨੂੰ ਪਤਾ ਵੀ ਜਿਹੜਾ ਉਧਰਲੇ ਪਾਸੇ ਯੂਰਪ ਆਪਣੇ ਤੋਂ ਅੱਗੇ ਆ। ਸੋ ਆਪਣੇ ਜੇ ਫਰਾਈਡੇ ਦੀ ਸਵੇਰ ਆ ਤੇ ਉੱਥੇ ਫਰਾਈਡੇ ਦੀ ਜਿਹੜੀ ਸ਼ਾਮ ਹੋਣ ਵਾਲੀ ਆ। ਸੋ ਉੱਥੇ ਓਪਨਿੰਗ ਸੈਰੇਮਨੀ ਦੇ ਲਈ ਆਲਰੇਡੀ ਜਿਹੜੀਆਂ ਟੀਮਾਂ ਆ ਉਹ ਇਕੱਠੀਆਂ ਸ਼ੁਰੂ ਹੋ ਰਹੀਆਂ। 327 ਕੁੱਲ ਮੈਡਲ ਹੋਣੇ ਆ, 골ਡ ਮੈਡਲ ਹੋਣੇ ਆ ਤੇ ਉਹਦੇ ਲਈ ਜਿਹੜੀਆਂ ਦੌੜਾਂ ਲੱਗਣੀਆਂ 10,000 ਤੋਂ ਵੱਧ ਕਹਿੰਦੇ ਵੀ ਜਿਹੜੇ ਐਥਲੀਟ ਆ ਦੁਨੀਆ ਭਰ ਦੇ ਵਿੱਚੋਂ ਵੱਖ-ਵੱਖ ਮੁਲਕਾਂ ਤੋਂ ਜਿਹੜੀਆਂ ਉਹ ਟੀਮਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਸੋ 1896 ਦੇ ਵਿੱਚ 올림픽ਸ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਮਾਡਰਨ 올림픽ਸ ਆਖਿਆ ਜਾਂਦਾ ਆ, ਗ੍ਰੀਸ ਦੇ ਵਿੱਚ, ਐਥਨਸ ਗ੍ਰੀਸ ਦੇ ਵਿੱਚ। ਤੇ ਹੁਣ ਜਿਹੜੀ ਆ 올림픽ਸ ਆ ਵੱਖ-ਵੱਖ ਮੁਲਕਾਂ ਚੋਂ ਹੁੰਦੀ ਹੋਈ ਇਸ ਸਾਲ 2024 ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਆ। ਸੋ 올림픽ਸ ਖੇਡਾਂ ਦੇ ਲਈ, ਖਿਡਾਰੀਆਂ ਦੇ ਲਈ ਇਹ ਸਭ ਤੋਂ ਇੱਕ ਅਹਿਮ ਮੈਡਲ ਹੁੰਦਾ ਆ। 올림픽 ਦਾ ਜਿਹੜਾ ਉਹ ਮੈਡਲ ਜਿੱਤਣਾ, ਚਾਹੇ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਖੇਡ ਦੇ ਵਿੱਚ ਕਿਉਂ ਨਾ ਕੋਈ ਸ਼ਾਮਲ ਹੋਵੇ। 101 ਦਿਨ ਹੋ ਗਏ ਆ ਮਸ਼ਾਲ ਨੂੰ ਜਿਹੜਾ ਉਹ ਚੱਲਦੇ ਆ ਵੱਖ-ਵੱਖ ਹਿੱਸਿਆਂ ਚੋਂ ਦੁਨੀਆ ਦੇ ਪਹੁੰਚਦੀ ਹੋਈ। ਤੇ ਅੱਜ ਜਿਹੜਾ ਕਾਲਡਰਨ ਆ, ਮੇਨ ਜਿਹੜੀ ਵੱਡੀ ਮਸ਼ਾਲ ਹੁੰਦੀ ਆ, ਜੋ ਕਿ 11 ਅਗਸਤ ਤੱਕ ਚੱਲਦੀ ਰਹਿਣੀ ਆ। ਜਿੰਨੀ ਦੇਰ ਤੱਕ 올림픽ਸ ਦੀ ਕਲੋਜ਼ਿੰਗ ਸੈਰੇਮਨੀ ਨਹੀਂ ਹੁੰਦੀ ਉਨੀ ਦੇਰ ਤੱਕ ਜਿਹੜੀ ਉਸ ਨੂੰ ਅੱਜ ਚਲਾਇਆ ਜਾਣਾ ਹੈਗਾ ਆ। ਸੋ ਅੱਜ ਦੀ ਇੱਕ ਚੀਜ਼ ਜਿਹੜੀ ਹੋਰ ਹੋ ਗਈ ਹਰਜੋਤ ਸਿੰਘ ਜੀ, ਇਹ ਵੀ ਹੁਣ ਇਹਦੇ ਵਿੱਚ ਮਾਰਕੀਟਿੰਗ ਤੇ ਹੋਰ ਬਹੁਤ ਕੁਝ ਜਿਹੜਾ ਉਹ ਨਾਲ 올림픽ਸ ਦੇ ਬਹੁਤ ਜ਼ਿਆਦਾ ਜੁੜਿਆ ਆ। ਪਰ ਖਿਡਾਰੀਆਂ ਦੀ 4 ਸਾਲਾਂ ਦੀ ਮਿਹਨਤ ਜਾਂ ਕਈ ਸਾਲਾਂ ਦੀ ਦਹਾਕਿਆਂ ਬੱਧੀ ਜਿਹੜੀ ਆ, ਦਸ਼ਕਾਂ ਦੀ ਜਿਹੜੀ ਮਿਹਨਤ ਆ, ਉਸ ਦੇ ਲਈ ਇਹ ਮੈਡਲਾਂ ਦੇ ਲਈ ਜਿਹੜਾ ਉਹ ਜੂਝਦੇ ਆ। ਹੁਣ ਤੋਂ ਕੁਝ ਘੰਟੇ ਬਾਅਦ ਪਹਿਲੇ ਮੈਡਲ ਦੇ ਲਈ ਜਿਹੜਾ ਆ ਉਹ ਖੇਡਣੇ ਸ਼ੁਰੂ ਹੋਣੇ ਆ। 올림픽ਸ ਤਾਂ ਵੈਸੇ ਜੇ ਕਿਹਾ ਜਾਵੇ ਤਾਂ ਖੇਡਾਂ ਬਹੁਤ ਸਾਰੀਆਂ ਆਲਰੇਡੀ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ, ਪਰ ਪਹਿਲਾ ਮੈਡਲ ਜਿਹੜਾ ਉਹ 27 ਤਰੀਕ ਨੂੰ ਜਿਹੜਾ ਉਹ ਦਿੱਤਾ ਜਾਣਾ ਹੈਗਾ ਆ। ਤੇ ਅੱਜ ਹੀ ਜਿਹੜੀ ਉੱਥੇ ਹੁਣ ਤੋਂ ਕੁਝ ਘੰਟੇ ਦੇ ਵਿੱਚ 올림픽ਸ ਦੀ ਜਿਹੜੀ ਓਪਨਿੰਗ ਸੈਰੇਮਨੀ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ। ਅਮਰੀਕਾ ਦੇ ਵਿੱਚ NBC ਵਾਲਿਆਂ ਨੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜਾ 올림픽ਸ ਆ ਉਸ ਨੂੰ ਜਿਹੜਾ ਉਹ ਦਿਖਾਉਣਾ ਆ, ਜੇ ਤੁਸੀਂ 올림픽ਸ ਦੀਆਂ ਵੱਖ-ਵੱਖ ਗੇਮਸ ਨੂੰ ਫੋਲੋ ਕਰਨਾ ਆ। ਬਾਕੀ ਆਪਣੀ ਵੀ ਜਿਹੜੀ ਵੀ ਤੁਸੀਂ US ਦੇ ਐਥਲੀਟਸ ਨੂੰ ਫੋਲੋ ਕਰਨਾ ਚਾਹੁੰਦੇ ਆ ਤੇ ਕਹਿੰਦੇ NBC ਵਾਲੇ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਉਸ ਨੂੰ ਦਿਖਾਉਣ ਜਾ ਰਹੇ ਆ। ਪੰਜਾਬੀ ਵੀ ਬਹੁਤ ਜ਼ਿਆਦਾ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ 올림픽ਸ ਦੇ ਵਿੱਚ ਪਹੁੰਚੇ ਆ। ਕੱਲਾ ਉਧਰੋਂ ਹੀ ਨਹੀਂ ਵੀ ਜਿਹੜਾ ਭਾਰਤ ਵਾਲੇ ਪਾਸਿਓਂ ਵੀ ਦੁਨੀਆ ਦੇ ਹੋਰ ਕਈ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਮੂਲ ਦੇ ਕੁਝ ਜਿਹੜੇ ਖਿਡਾਰੀ ਆ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਅਮਰੀਕਾ ਆ, ਤੇ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਵੀ ਇਹਨਾਂ 올림픽ਸ ਦੇ ਵਿੱਚ ਹਿੱਸਾ ਲੈਣਾ ਆ। ਸਾਰੇ ਖਿਡਾਰੀਆਂ ਨੂੰ ਅਸੀਂ ਸ਼ੁਭ ਕਾਮਨਾਵਾਂ ਜਿਹੜੀਆਂ ਉਹ ਭੇਂਟ ਕਰਦੇ ਆ ਵੀ ਤਗੜੇ ਹੋ ਕੇ ਜਿਹੜਾ ਇਹਨਾਂ ਖੇਡਾਂ ਦੇ ਵਿੱਚ ਜਿਹੜਾ ਆਪਣਾ ਜ਼ੋਰ ਮਾਰੋ। ਸਵੇਰੇ ਪ੍ਰਵੀਨ ਸ਼ਰਮਾ ਉਹਨਾਂ ਨੇ ਵੀ ਖਬਰ ਸਾਂਝੀ ਕੀਤੀ ਸੀ, ਕੈਨੇਡਾ ਤੋਂ ਪੰਜਾਬੀ ਮੂਲ ਦੇ ਕਾਫੀ ਖਿਡਾਰੀ ਜਿਹੜੇ ਆ 올림픽ਸ ਦੇ ਵਿੱਚ ਜਾ ਰਹੇ ਹੈਗੇ ਆ। ਸਿੱਖ ਐਥਲੀਟ ਜਸਨੀਤ ਕੌਰ ਸਰੀ ਤੋਂ ਆ, ਪਹਿਲੀ ਵਾਰੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਉਹ 4x400 ਦੀ ਜਿਹੜੀ ਰੇਲੇ ਰੇਸ ਆ ਉਹਦੇ 'ਚ ਹਿੱਸਾ ਲੈਣ ਜਾ ਰਹੀ ਹੈਗੀ ਆ। ਇਸ ਤੋਂ ਬਿਨਾਂ ਕੈਨੇਡਾ ਦੀ ਹਾਕੀ ਦੀ ਟੀਮ ਦੇ ਵਿੱਚ, ਰੈਸਲਿੰਗ ਦੇ ਵਿੱਚ ਜਿਹੜੇ ਆ ਕਾਫੀ ਪੰਜਾਬੀ ਪਲੇਅਰ ਜਾ ਰਹੇ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇੱਕ ਇਹਦੇ ਵਿੱਚ ਹਰਜੋਤ ਸਿੰਘ ਜੀ, ਸੌਰੀ, ਇੱਕ ਜਿਹੜਾ ਆਪਣੇ ਨਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ, ਸਿੱਖਾਂ ਦੀ ਇੱਕ ਜਿਹੜੀ ਟੀਮ ਹੈ ਨਾ, ਇੱਕ ਵਾਰੀ ਉਹਨਾਂ ਨੇ ਸਾਈਕਲਿੰਗ ਦੇ ਵਿੱਚ ਹਿੱਸਾ ਲਿਆ ਸੀਗਾ 올림픽ਸ ਦੇ ਵਿੱਚ ਵੀ। ਸੋ ਕਾਫੀ ਪੁਰਾਣੀ ਹੈ, 60s ਦੀ ਜਿਹੜੀ ਇਹ ਗੱਲ ਆ। ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੇ ਇਦਾਂ ਦੇ ਜਿਹੜੇ ਹੋਰ ਖਿਡਾਰੀ ਆ ਉਹ ਇੱਥੇ ਜਿਹੜੇ ਆਉਣ ਤੇ ਹੋਰ ਵੀ ਜਿਹੜਾ ਉਹ ਕੰਮ ਜਿਹੜਾ ਉਹ ਵਧੇ। ਅਮਰੀਕਾ ਦੇ ਵਿੱਚ ਦੇਖੋ ਢਾਂਚਾ ਹੈਗਾ, ਇਨਫਰਾਸਟ੍ਰਕਚਰ ਹੈਗਾ, ਬਹੁਤ ਸਾਰੇ ਲੋਕ ਜਿਹੜੇ ਲੱਗੇ ਵੀ ਆ। ਅੰਡਰ 19 ਦੀ ਜਿਹੜੀ ਹਾਕੀ ਦੀ ਟੀਮ ਆ ਉਹਦੇ ਵਿੱਚ ਆਪਣੇ ਕਈ ਪੰਜਾਬੀ ਸਿੱਖ ਮੁੰਡੇ ਜਿਹੜੇ ਉਹ ਹੈਗੇ ਨੇ। ਇਥੋਂ ਕ੍ਰਿਕਟ ਦੇ ਵਿੱਚ ਆਪਾਂ ਦੇਖਿਆ ਸੀਗਾ ਉੱਥੇ ਵੀ ਪਹੁੰਚੇ ਆ। ਸੋ ਇਹ ਜ਼ਰੂਰੀ ਆ ਵੀ ਜ਼ੋਰ ਲਾ ਕੇ ਜਿਹੜੇ ਆ ਉਹ ਕੰਮ ਆਪਾਂ ਕਰੀਏ, ਤੇ ਜਿੱਥੇ ਬਾਕੀ ਆਪਾਂ ਹੋਰ ਕਾਰਜ ਕਰਦੇ ਆ
ਖੇਡਾਂ ਵੱਲ ਨੂੰ ਵੀ ਜਿਹੜਾ ਨਾਲ ਦੇ ਨਾਲ ਜ਼ੋਰ ਦੇ ਕੇ ਕਰਨਾ ਚਾਹੀਦਾ, ਕਿਉਂਕਿ ਮੌਕਾ ਹੁੰਦਾ ਹੈ ਇਸ ਟਾਈਮ ਸਾਰਿਆਂ ਨੇ ਓਲੰਪਿਕਸ ਦੀ ਗੱਲ ਕਰਨੀ ਆ, ਖੇਡਾਂ ਦੀ ਗੱਲ ਕਰਨੀ ਆ, ਤੇ ਮੌਕਾ ਆ ਵੀ ਕਮਿਊਨਿਟੀ ਵਾਲੇ ਵੀ ਆਪਾਂ ਕੋਈ ਨਾ ਕੋਈ ਇੱਦਾਂ ਦੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਬਣਾਈਏ ਜਿਹਦੇ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਵੱਲ ਨੂੰ ਜਿਹੜਾ ਉਤਸ਼ਾਹ ਵੱਧ ਤੋਂ ਵੱਧ ਮਿਲਦਾ ਰਹੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ FBI ਦੇ ਡਾਇਰੈਕਟਰ ਜਿਹੜੇ ਕ੍ਰਿਸਟੋਫਰ ਰੇ ਆ ਉਹਨਾਂ ਦੇ ਉੱਤੇ ਆਪਣਾ ਕਾਫੀ ਜਿਹੜਾ ਗੁੱਸਾ ਝਾੜਿਆ ਹੈਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕ੍ਰਿਸਟੋਫਰ ਰੇ ਨੇ ਸਟੇਟਮੈਂਟ ਦਿੱਤੀ ਆ ਵੀ ਲੱਗਦਾ ਹੀ ਨਹੀਂ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੰਨ ਤੇ ਗੋਲੀ ਲੱਗੀ ਆ, ਵੀ ਇਹ ਕੁਛ ਹੋਰ ਜਿਹੜੀ ਤਿੱਖੀ ਚੀਜ਼ ਆ ਸ਼ਾਰਪਨਲ ਆ ਇਹ ਲੱਗਿਆ ਹੋ ਸਕਦਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕ੍ਰਿਸਟੋਫਰ ਰੇ ਆ ਉਹ J6 ਪੈਟਰੀਓਟਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਿਸਟਰੋਏ ਕਰ ਰਿਹਾ ਹੈਗਾ, ਰੈਡੀਕਲ ਲੈਫਟ ਲੂਨੈਟਿਕਸ ਨੂੰ ਜਿਹੜਾ ਸੇਵ ਕਰ ਰਿਹਾ ਹੈਗਾ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਾਫੀ ਮੁੱਦਾ ਗਰਮਾਊਗਾ, ਕਿਉਂਕਿ ਸੀਕ੍ਰੇਟ ਸਰਵਿਸ ਦੇ FBI ਦੇ ਉੱਤੇ ਕਾਫੀ ਹੁਣ ਹੀਅਰਿੰਗਸ ਚੱਲ ਰਹੀਆਂ। ਈਵਨ ਸੀਕ੍ਰੇਟ ਸਰਵਿਸ ਦੀ ਜਿਹੜੀ ਹੈਡ ਆ ਉਸ ਨੂੰ ਤਾਂ ਰਿਜ਼ਾਈਨ ਕਰਨਾ ਪਿਆ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ। FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਕਾਂਗਰਸ ਨੂੰ ਇਹ ਦੱਸਿਆ ਸੀ ਵੀ ਮੈਂ ਸ਼ੋਰ ਨਹੀਂ ਹੈਗਾ ਵੀ ਉਹਨਾਂ ਨੂੰ ਉਹਨਾਂ ਦੇ ਕੰਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸ਼ਾਰਪਨਰ ਲੱਗਿਆ, ਕੋਈ ਗਲਾਸ ਲੱਗਿਆ ਜਾਂ ਬੁਲਟ ਲੱਗਿਆ ਹੈਗਾ ਆ। ਤੇ FBI ਨੇ ਕਹਿੰਦੇ ਇਹ ਚੈੱਕ ਵੀ ਨਹੀਂ ਕੀਤਾ ਸੀਗਾ। ਤੇ ਇਸ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੀ ਜਿਹੜੀ ਹੁਣ ਇਹ ਸਟੇਟਮੈਂਟ ਆਈ ਹੈਗੀ ਆ, ਕਹਿੰਦੇ ਪਈ ਉਹਨਾਂ ਨੇ ਇਹ ਕਿਹਾ ਆ ਵੀ ਮੇਰੇ ਕੰਨ ਦੇ ਵਿੱਚ ਬੁਲਟ ਜ਼ਰੂਰ ਲੱਗੀ ਆ, ਬਹੁਤ ਹਾਰਡ ਹਿੱਟ ਹੋਈ ਹੈਗੀ ਆ, ਕੋਈ ਗਲਾਸ ਨਹੀਂ ਸੀ, ਕੋਈ ਸ਼ਾਰਪਨਰ ਨਹੀਂ ਸੀ। ਤੇ ਉਹਨਾਂ ਨੇ ਕਿਹਾ ਵੀ ਹਸਪਤਾਲ ਨੇ ਵੀ ਇਹ ਕਿਹਾ ਆ ਵੀ ਜੋ ਉਹਨਾਂ ਦੇ ਕੰਨ ਦੇ ਉੱਤੇ ਜ਼ਖਮ ਹੋਇਆ ਆ ਉਹ ਬੁਲਟ ਦੇ ਨਾਲ ਹੋਇਆ ਹੈਗਾ। ਸੋ ਕਹਿੰਦੇ ਵੀ ਇਹੀ ਕਾਰਨ ਆ ਇੱਕ ਟਾਈਮ ਦੇ ਉੱਤੇ ਇੰਨੀ ਜਿਹੜੀ ਮਸ਼ਹੂਰ ਆਰਗੇਨਾਈਜੇਸ਼ਨ ਅਮਰੀਕਾ ਦੀ FBI ਆ, ਉਹਦੇ ਵਿੱਚ ਹੁਣ ਅਮਰੀਕਾ ਦੇ ਲੋਕਾਂ ਦਾ ਕੌਨਫੀਡੈਂਸ ਨਹੀਂ ਰਿਹਾ ਹੈਗਾ। ਜੀ ਬਿਲਕੁਲ। ਸੋ ਕੱਲ ਹੀਅਰਿੰਗ ਦੇ ਵਿੱਚ ਜਿਹੜੇ ਕ੍ਰਿਸਟੋਫਰ ਰੇ ਨੇ ਇਹ ਪੁੱਠਾ ਜਿਹਾ ਜਿਹੜਾ ਟੇਢਾ ਜਿਹਾ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਵਾਕਈ ਗੋਲੀ ਲੱਗੀ ਹੈ ਜਾਂ ਨਹੀਂ। ਸੋ ਉਸ ਦੇ ਉੱਤੇ ਜਿਹੜਾ ਗੁੱਸਾ ਆ ਟਰੰਪ ਹੋਣਾ ਦਾ ਅੱਜ ਫੁੱਟਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇੱਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਹਾਈਵੇ 99 ਨੂੰ ਅਕਸਰ ਬਹੁਤ ਵਾਰੀ ਜਿਹੜਾ ਡੇਂਜਰਸ ਜਾਂ ਸਭ ਤੋਂ ਖਤਰਨਾਕ ਹਾਈਵੇਜ਼ ਦੇ ਵਿੱਚੋਂ ਦੇਖਿਆ ਜਿਹੜਾ ਹੋ ਜਾਂਦਾ ਆ। ਬੀਤੇ ਦਿਨਾਂ ਦੇ ਵਿੱਚ ਇੱਥੇ ਇੱਕ ਕੱਲ ਹੀ ਜਿਹੜੀ ਆ ਇੱਕ ਫੇਟਲ ਕ੍ਰੈਸ਼ ਜਿਹੜਾ ਹੋਇਆ ਜਿੱਥੇ ਬਿਗ ਰਿਗ ਆ ਉਹਨੇ ਕਹਿੰਦੇ ਸਾਈਡ ਸਵਾਈਪ ਕਰ ਦਿੱਤਾ ਕਾਰ ਨੂੰ, ਕਾਰ ਹੌਲਰ ਸੀਗਾ ਤੇ ਪੈਡੈਸਟਰੀਅਨ ਦੀ ਇਵੈਂਚੁਅਲੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ। ਐਵੀਨਿਊ 9 ਤੇ ਐਵੀਨਿਊ 12 ਦੇ ਨਜ਼ਦੀਕ ਇਹ ਵਾਪਰਿਆ ਸੀਗਾ ਇਹ ਹਾਦਸਾ। ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੇ ਫੇਟਲ ਕ੍ਰੈਸ਼ ਦੇ ਉੱਥੇ ਜਿਹੜੇ ਉਹ ਪਹੁੰਚੇ ਆ। ਸੋ CHP ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਸੀਗਾ ਵਿਕਟਮ ਪੀੜਤਾ ਉਸ ਦੀ ਮੌਕੇ ਤੇ ਹੀ ਥਾਈ ਜਿਹੜੀ ਉਹ ਮੌਤ ਹੋ ਗਈ ਸੀ। ਅਗਲੀ ਖਬਰ ਵੱਲ ਚੱਲੀਏ। ਨਾਰਥ ਕੋਰੀਆ ਦਾ ਇੱਕ ਬੰਦੇ ਨੂੰ ਅਮਰੀਕਾ ਦੇ ਵਿੱਚ ਚਾਰਜ ਕੀਤਾ ਗਿਆ ਆ ਸਾਈਬਰ ਅਟੈਕਸ ਔਨ US ਹਸਪਤਾਲ, ਨੈਸਾ ਤੇ ਮਿਲਟਰੀ ਦੇ ਬੇਸਿਸ ਦੇ ਉੱਤੇ। ਰਿਮ ਜੋਂਗ ਹੁਕ ਇਹ ਕਹਿੰਦੇ ਪਈ ਕੋਰੀਆ ਦਾ ਰਹਿਣ ਵਾਲਾ ਬੰਦਾ ਹੈਗਾ। ਨਾਰਥ ਕੋਰੀਅਨ ਮਿਲਟਰੀ ਇੰਟੈਲੀਜੈਂਸ ਦੇ ਲਈ ਇਹ ਕੰਮ ਕਰਦਾ ਸੀ ਤੇ ਇਸ ਨੂੰ ਕੈਂਸਸ ਸਿਟੀ ਦੇ ਵਿੱਚ ਚਾਰਜ ਕੀਤਾ ਗਿਆ ਹੈ ਕਨਸਪੀਰੇਸੀ ਟੂ ਹੈਕ ਇਨਟੂ ਅਮਰੀਕਨ ਹੈਲਥ ਕੇਅਰ ਪ੍ਰੋਵਾਈਡਰਸ। ਇੰਡਾਈਟਮੈਂਟ ਦੇ ਵਿੱਚ ਰਿਮ ਜੋਂਗ ਹਿਓਕ ਜੋ ਆ ਉਸ ਨੂੰ ਗ੍ਰੈਂਡ ਜੂਰੀ ਨੇ ਕੈਂਸਸ ਸਿਟੀ ਦੇ ਵਿੱਚ ਅਕਿਊਜ਼ ਕੀਤਾ ਵੀ ਉਸਨੇ ਮਨੀ ਲਾਂਡਰ ਕੀਤਾ ਚਾਈਨੀਜ਼ ਬੈਂਕ ਦੇ ਥਰੂ ਤੇ ਉਸ ਤੋਂ ਬਾਅਦ ਕੰਪਿਊਟਰ ਸਰਵਰ ਜਿਹੜੇ ਆ ਉਹ ਬਾਈ ਕੀਤੇ ਤੇ ਉਸਨੇ ਸਾਈਬਰ ਅਟੈਕ ਕੀਤੇ ਡਿਫੈਂਸ ਤੇ ਟੈਕਨੋਲੋਜੀ ਤੇ ਗਵਰਨਮੈਂਟ ਐਂਟੀਟੀਜ਼ ਤੇ ਆਲ ਓਵਰ ਦਾ ਵਰਲਡ। ਸੋ ਜੋ ਅਮਰੀਕਨ ਹਸਪਤਾਲ ਤੇ ਹੈਲਥ ਕੇਅਰ ਪ੍ਰੋਵਾਈਡਰਸ ਦੇ ਉੱਤੇ ਕੀਤੇ, ਉਹਨਾਂ ਦੇ ਵਿੱਚ 17 ਐਂਟੀਟੀਜ਼, ਇਹਦਾ ਮਤਲਬ 17 ਜੋ ਹਸਪਤਾਲ ਆਪਾਂ ਕਹਿ ਸਕਦੇ ਹਾਂ, 11 USA ਦੇ ਵਿੱਚ ਤੇ ਇਸ ਤੋਂ ਬਿਨਾ ਨੈਸਾ, US ਮਿਲਟਰੀ ਬੇਸਿਸ, ਡਿਫੈਂਸ ਤੇ એનર્ਜੀ ਕੰਪਨੀਜ਼, ਇਸ ਤੋਂ ਬਿਨਾ ਚਾਈਨਾ, ਤਾਈਵਾਨ ਤੇ ਸਾਊਥ ਕੋਰੀਆ ਦੇ ਵਿੱਚ ਵੀ। ਸੋ ਐਂਡਰੀਅਲ ਯੂਨਿਟ ਆਫ ਨਾਰਥ ਕੋਰੀਆ ਰੀਕੋਨਸੈਂਸ ਜਨਰਲ ਵੀਰੋ ਇਹਦੇ ਲਈ ਇਹ ਕੰਮ ਕਰਦਾ ਸੀਗਾ ਤੇ ਫਾਈਨਲੀ ਇਹ ਫੜਿਆ ਗਿਆ।
ਤੇ ਕਹਿੰਦੇ ਵੀ ਕੰਪਿਊਟਰ ਸਿਸਟਮ ਦੀਆਂ ਜਿਹੜੀਆਂ ਡਿਫੈਂਸ ਕੰਪਨੀਆਂ ਹੈਗੀਆਂ ਮਿਸ਼ੀਗਨ ਤੇ ਈਵਨ ਕੈਲੀਫੋਰਨੀਆ ਦੇ ਵਿੱਚ ਵੀ, ਰੈਂਡੋਲਫ 에ਅਰ ਫੋਰਸ ਬੇਸ ਟੈਕਸਸ ਦੇ ਵਿੱਚ, ਰੋਬਨਸ 에ਅਰ ਫੋਰਸ ਬੇਸ ਜਾਰਜੀਆ ਦੇ ਵਿੱਚ, ਇੱਥੇ ਤੱਕ ਜੋ ਆ ਉਸਨੇ ਅਟੈਕ ਕੀਤਾ। ਜੀ ਯੂਰਪੀਅਨ ਸੰਘ ਨੇ 1.5 ਬਿਲੀਅਨ ਯੂਰੋ ਰਸ਼ੀਅਨ ਐਸੈਟਸ ਦੇ ਵਿੱਚ ਜਿਹੜਾ ਫਰੀਜ਼ ਪਿਆ ਸੀ ਉਸ ਨੂੰ ਟਰਾਂਸਫਰ ਕਰ ਦਿੱਤਾ ਆ ਯੂਕਰੇਨ ਵੱਲ ਨੂੰ। ਕਹਿੰਦੇ ਵੀ ਜਿਹੜੀ ਯੂਰਪੀਅਨ ਕਮਿਸ਼ਨਰ ਦੀ ਜਿਹੜੀ ਪ੍ਰੈਜ਼ੀਡੈਂਟ ਉਰਸੁਲਾ ਵੌਂਡਰਲੇਨ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਐਲਾਨ ਕੀਤਾ। 300 ਬਿਲੀਅਨ ਡਾਲਰ ਦੀ ਵਰਥ ਜਿਹੜੀ ਇਸ ਟਾਈਮ ਫਰੀਜ਼ ਕੀਤੀ ਆ ਰਸ਼ੀਅਨ ਐਸੈਟਸ, ਜਦ ਮਾਸਕੋ ਨੇ ਯੂਕਰੇਨ ਦੇ ਉੱਤੇ ਫਰਵਰੀ 2022 ਚ ਹਮਲਾ ਜਿਹੜਾ ਉਹ ਸ਼ੁਰੂ ਕੀਤਾ ਸੀ। ਪਿਛਲੇ ਮਹੀਨੇ ਗਰੁੱਪ ਆਫ 7 ਉਹਨਾਂ ਨੇ ਇਹ ਕਿਹਾ ਸੀ ਵੀ EU ਜਿਹੜੇ ਉਹ ਮੰਨੇ ਸੀਗੇ ਵੀ ਕਹਿੰਦੇ ਵੀ ਜਿਹੜਾ ਇੰਟਰਸਟ ਇਸ ਤੋਂ ਫਰੋਜ਼ਨ ਐਸੈਟਸ ਤੋਂ ਬਣਿਆ ਆ, ਜਿਹੜਾ 50 ਬਿਲੀਅਨ ਡਾਲਰ ਦਾ ਲੋਨ ਦਿੱਤਾ ਜਾ ਰਿਹਾ ਯੂਕਰੇਨ ਨੂੰ, ਉਸ ਦੇ ਲਈ ਉਸ ਨੂੰ ਜਿਹੜਾ ਉਹ ਵਰਤਿਆ ਜਾਊਗਾ। ਰਸ਼ੀਆ ਕਹਿੰਦਾ ਵੀ ਅਸੀਂ ਇਸ ਦੇ ਉੱਤੇ ਲੀਗਲ ਐਕਸ਼ਨ ਜਿਹੜਾ ਲਵਾਂਗੇ, ਪਰ ਰਸ਼ੀਆ ਦਾ ਪੈਸਾ ਜਿਹੜਾ ਫਰੀਜ਼ ਆ ਉਹ ਯੂਕਰੇਨ ਨੂੰ ਜਿਹੜਾ ਘੱਲਣਾ ਜਿਹੜਾ ਉਹ ਸ਼ੁਰੂ ਹੋ ਗਿਆ ਆ ਯੂਰਪੀਅਨ ਯੂਨੀਅਨ ਦੇ ਵਿੱਚ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਅਮਰੀਕਾ ਦੇ ਵਿੱਚ ਜਿਹੜੀ GDP ਆ ਇਹ ਸ਼ੋ ਕਰ ਰਹੀ ਆ ਵੀ US ਚ 2.8% ਜਿਹੜੀ ਆ ਗਰੋਥ ਹੋਈ ਆ ਸੈਕੰਡ ਕੁਆਟਰ ਦੇ ਵਿੱਚ। ਰਿਸੈਸ਼ਨ ਦੇ ਚਾਂਸ ਜਿਹੜੇ ਆ ਉਹ ਘਟਦੇ ਜਾ ਰਹੇ ਹੈਗੇ ਆ। ਇਨਵੈਸਟਮੈਂਟ ਇਨ GDP ਜੋ ਸਪੀਅਰ ਹੈਡ ਹੋਈ ਆ 2.3% ਐਡਵਾਂਸ ਕੰਜ਼ਿਊਮਰ ਸਪੈਂਡਿੰਗ ਦੇ ਵਿੱਚ। ਹਾਲਾਂਕਿ ਇਨਫਲੇਸ਼ਨ ਥੋੜੀ ਜ਼ਿਆਦਾ ਲੱਗਦੀ ਆ, ਚੀਜ਼ਾਂ ਸਾਰੀਆਂ ਮਹਿੰਗੀਆਂ ਆ, ਪਰ ਜਿਸ ਹਿਸਾਬ ਦੇ ਨਾਲ ਖਬਰਾਂ ਆ ਰਹੀਆਂ ਹੋ ਸਕਦਾ ਜਲਦੀ ਹੀ ਜਿਹੜਾ ਇੱਕ ਇੰਟਰਸਟ ਰੇਟ ਆ ਫੈਡਰਲ ਰਿਜ਼ਰਵ ਬੋਰਡ ਵੱਲੋਂ ਘੱਟ ਕੀਤਾ ਜਾਵੇ। ਪਹਿਲਾਂ ਦੋ ਦੀ ਵੀ ਗੱਲਬਾਤ ਚੱਲਦੀ ਸੀ, ਹੁਣ ਇਹ ਗੱਲਬਾਤ ਚੱਲ ਰਹੀ ਆ ਵੀ ਸ਼ਾਇਦ ਇੱਕ ਵਾਰੀ ਜੋ ਆ ਘੱਟ ਕੀਤਾ ਜਾਊਗਾ। ਤੇ ਕਹਿੰਦੇ ਵੀ ਸੈਂਟਰਲ ਬੈਂਕ ਪੂਰੇ ਜਿਹੜੀ ਵਾਈਡਲੀ ਐਕਸਪੈਕਟ ਕਰ ਰਹੇ ਲੋਕ ਵੀ ਜੋ ਸਤੰਬਰ ਜਾਂ ਇਸ ਤੋਂ ਪਹਿਲਾਂ ਜਿਹੜਾ ਆ ਇੰਟਰਸਟ ਰੇਟ ਘੱਟ ਕਰੂਗੀ। ਜੀ ਬਿਲਕੁਲ। ਸੋ ਕਹਿੰਦੇ ਵੀ ਜਿਹੜੀ ਮੀਟਿੰਗ ਹੋਣੀ ਹੈ ਜੁਲਾਈ ਦੇ ਅਖੀਰ ਦੇ ਵਿੱਚ ਆਉਂਦੇ ਕੁਝ ਅਗਲੇ ਵੀਕ ਦੇ ਵਿੱਚ, ਉਹਦੇ ਵਿੱਚ ਇਹੀ ਇਸ਼ਾਰਾ ਜਿਹੜਾ ਰਹੇਗਾ ਵੀ ਇਸ ਵਿੱਚ ਵੀ ਲੱਗਦਾ ਵੀ ਸਤੰਬਰ ਦੇ ਵਿੱਚ ਉਸ ਤੋਂ ਅਗਲੀ ਮੀਟਿੰਗ ਵਿੱਚ ਪਹਿਲਾ ਇੰਟਰਸਟ ਰੇਟ ਕੱਟ ਆ ਉਹ ਹੋ ਜਾਵੇਗਾ, ਤੇ ਫਿਰ ਇੱਕ ਹੋਰ ਇੰਟਰਸਟ ਰੇਟ ਕੱਟ ਦੀ ਜਿਹੜੀ ਕਿਆਸਰਾਈ ਵੀ ਜਿਹੜੀ ਉਹ ਨਾਲ ਦੇ ਨਾਲ ਲੱਗ ਰਹੀ ਆ। ਹੁਣ ਜਿੱਦਾਂ ਦੇ ਆંકੜੇ, ਜਿੱਦਾਂ ਦੀ ਬਿਆਨ ਆ, ਇੱਥੋਂ ਇਹੀ ਲੱਗ ਰਿਹਾ ਵੀ ਆਪਾਂ ਜਲਦ ਹੀ ਇੱਕ ਪਹਿਲਾ ਇੰਟਰਸਟ ਰੇਟ ਕੱਟ ਆ ਦੇਖਣ ਨੂੰ ਮਿਲੂਗਾ ਇਲੈਕਸ਼ਨਾਂ ਤੋਂ ਪਹਿਲਾਂ। ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ ਤੇ ਖਬਰਾਂ ਨੂੰ ਇਦਾਂ ਹੀ ਜਾਰੀ ਰੱਖਾਂਗੇ।
ब्रेक तो बजे करीब फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਗੱਲ ਕਰੀਏ ਵੈਨੇਜ਼ੁਏਲਾ ਦੇ ਵਿੱਚ ਮਡੋਰੋ ਕਹਿੰਦਾ ਵੀ ਤੀਸਰੀ ਵਾਰ ਪਾਵਰ ਦੇ ਵਿੱਚ ਸੱਤਾ 'ਚ ਰਹਿਣ ਦੇ ਲਈ ਇਲੈਕਸ਼ਨ ਜਿਹੜਾ ਉਹ ਰਨ ਕਰਨ ਜਾ ਰਿਹਾ। ਯੂਐਸ ਬ੍ਰਾਜ਼ੀਲ ਨੇ ਇੱਕ ਵਾਰੀ ਫੇਰ ਗੱਲ ਆਖੀ ਆ ਵੀ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਫ੍ਰੀ ਇਲੈਕਸ਼ਨਸ ਆ ਉਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਇਹ ਵੈਨੇਜ਼ੁਏਲਾ ਦੇ ਜਿਹੜਾ ਪ੍ਰੈਜ਼ੀਡੈਂਟ ਨਿਕੋਲਸ ਮਡੋਰਾ ਆ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਸੱਤਾ ਦੇ ਵਿੱਚ ਕਾਬਜ਼ ਹੈਗਾ ਹੈ। ਇੱਕ ਵਾਰੀ ਡਰੋਨ ਦੇ ਨਾਲ ਇਸ ਉੱਤੇ ਹਮਲੇ ਵਾਲੀ ਵੀ ਜਿਹੜਾ ਉਹ ਰੌਲਾ ਪਿਆ ਸੀ, ਜੋ ਕਿ ਬਾਅਦ ਚ ਇਵੈਂਚੁਅਲੀ ਸਾਰੀ ਦੁਨੀਆ ਨੇ ਕਿਹਾ ਹੀ ਲੱਗਦਾ ਇਹਨੇ ਆਪ ਹੀ ਜਿਹੜਾ ਉਹ ਕਰਵਾਇਆ ਸੀਗਾ। ਵੈਨੇਜ਼ੁਏਲਾ ਦੇ ਵਿੱਚ ਇੱਕ ਬੰਦੇ ਨੂੰ ਰਾਸ਼ਟਰਪਤੀ ਵੀ ਜਿਹੜਾ ਉਹ ਮੰਨ ਲਿਆ ਗਿਆ ਸੀਗਾ ਜਦ ਕੂਪ ਕਰਨ ਦੀ ਜਿਹੜੀ ਕਹਿ ਲਓ ਵੀ ਉੱਥੇ ਕੋਸ਼ਿਸ਼ ਹੋਈ ਸੀ ਅਮਰੀਕਾ ਦੇ ਨਾਲ, ਹੋਰ ਵੀ ਦੁਨੀਆ ਭਰ ਦੇ ਮੁਲਕਾਂ ਨੇ, ਪਰ ਮਡੇਰੋ ਦਾ ਜਿਹੜਾ ਉਹ ਕਹਿ ਲਓ ਵੀ ਸ਼ਿਕੰਜਾ ਉੱਥੇ ਪੂਰੀ ਤਰ੍ਹਾਂ ਕੱਸਿਆ ਸੀਗਾ ਤੇ ਉਹ ਕਾਮਯਾਬੀ ਉਸ ਨੂੰ ਉਸ ਟਾਈਮ ਦੇ ਉੱਤੇ ਨਹੀਂ ਦੂਜਿਆਂ ਨੂੰ ਜਿਹੜੀ ਉਹ ਮਿਲ ਸਕੀ ਸੀਗੀ। ਸੋ ਹੁਣ ਦੇਖਦੇ ਹਾਂ ਵੀ ਨਿਕੋਲਸ ਮਡੋਰੋ ਇਸ ਵਾਰ ਵੈਨੇਜ਼ੁਏਲਾ ਦੇ ਵਿੱਚ ਕੀ ਆਸਾਨੀ ਦੇ ਨਾਲ ਜਿੱਤਦਾ ਆ ਜਾਂ ਨਹੀਂ। ਹਾਲ ਦੀ ਘੜੀ ਮਡੋਰੋ ਦਾ ਸ਼ਿਕੰਜਾ ਅਜੇ ਵੀ ਪੂਰੀ ਤਰ੍ਹਾਂ ਵੈਨੇਜ਼ੁਏਲਾ ਦੇ ਉੱਤੇ ਕਾਬਜ਼ ਆ। ਸਭ ਤੋਂ ਵੱਧ ਤੇਲ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਹਾਲਾਤ ਬਹੁਤ ਮਾੜੇ ਨੇ। ਲੋਕ ਜਿਹੜੇ ਆ ਉਹ ਇਸ ਟਾਈਮ ਦੇ ਉੱਤੇ ਅਜੇ ਵੀ ਕਹਿ ਲਓ ਵੀ ਹਾਲਾਤ ਜਿਹੜੇ ਉਹਨਾਂ ਦੇ ਮਾੜੇ ਜਿਹੜੇ ਉਹ ਚੱਲ ਰਹੇ ਆ ਤੇ ਨਾਲ ਦੇ ਨਾਲ ਮਹਿੰਗਾਈ ਆ ਤੇ ਹੋਰ ਸਾਰਾ ਕੁਛ ਦੇ ਚੱਲਦਿਆਂ ਲੋਕਾਂ ਨੂੰ ਭੁੱਖਮਰੀ ਚੋਂ ਵੀ ਲੰਘਣਾ ਪੈ ਰਿਹਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਜੈਲੋਸਟੋਨ ਨੈਸ਼ਨਲ ਪਾਰਕ ਬੜਾ ਮਸ਼ਹੂਰ ਪਾਰਕ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਲੋਕ ਉੱਥੇ ਵਿਜ਼ਿਟ ਕਰਨ ਗਏ ਹੋਏ ਸੀ ਤੇ ਆਲ ਆਫ ਸਡਨ ਇੱਕ ਹਾਈਡਰੋਥਰਮਲ ਐਕਸਪਲੋਜ਼ਨ ਹੋਇਆ ਜਿਹਦੇ ਨਾਲ ਇੱਕਦਮ ਗਰਮ ਪਾਣੀ ਤੇ ਧੂਆਂ ਬਹੁਤ ਜ਼ਿਆਦਾ ਨਿਕਲਿਆ ਤੇ ਲੱਕਲੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ। ਲੋਕ ਵੱਡੀ ਗਿਣਤੀ ਦੇ ਵਿੱਚ ਸੀਗੇ ਹਾਜ਼ਰ ਜਿਹੜੇ ਭੱਜ ਕੇ ਉੱਥੋਂ ਬਚੇ। ਉਸ ਤੋਂ ਬਾਅਦ ਜੈਲੋਸਟੋਨ ਨੈਸ਼ਨਲ ਪਾਰਕ ਦਾ ਜਿਹੜਾ ਇਹ ਵਿਸਕਟ ਬੇਸਨ ਏਰੀਆ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਆ ਕਿਉਂਕਿ ਹਾਈਡਰੋਥਰਮਲ ਐਕਟੀਵਿਟੀ ਉੱਥੇ ਹੋਈ ਹੈਗੀ ਆ। ਜਿਹੜੀਆਂ ਵੀਡੀਓਜ਼ ਉਸ ਇਨਸੀਡੈਂਟ ਦੀਆਂ ਕਿਸੇ ਨੇ ਬਣਾਈਆਂ ਸੀਆਂ ਉਹ ਮਿਲੀਅਨਸ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਜਿਹੜਾ ਸਫਾਇਰ ਪੂਲ ਆ ਵਿਸਕਟ ਬੇਸਨ ਦੇ ਲਾਗੇ ਉੱਥੇ ਇਹ ਜਿਹੜਾ ਐਕਸਪਲੋਜ਼ਨ ਆ ਉਹ ਹੋਇਆ ਸੀਗਾ। ਵਿਸਕਟ ਬੇਸਨ 30 ਮੀਲ ਵੈਸਟ ਆਫ ਜੈਲੋਸਟੋਨ ਲੇਕ ਆ
ਉੱਥੇ ਬਹੁਤ ਸਾਰੇ ਗੇਅਰਸ ਤੇ ਕਲਰਫੁਲ ਪੂਲਸ ਹੈਗੇ ਆ, ਤੇ ਪਾਣੀ ਵੀ ਨਿਕਲਦਾ ਹੈਗਾ, ਜਿੱਦਾਂ ਆਪਾਂ ਦੇਖਦੇ ਹੁੰਦੇ ਕਈ ਵਾਰੀ ਇੰਡੀਆ ਦੇ ਵਿੱਚ ਵੀ ਕਈ ਇਦਾਂ ਦੀਆਂ ਲੋਕੇਸ਼ਨਾਂ ਆ, ਪਰ ਉੱਥੇ ਉਹਨਾਂ ਨੂੰ ਧਾਰਮਿਕ ਜਗ੍ਹਾ ਬਣਾ ਦਿੱਤਾ ਜਾਂਦਾ ਆ। ਪਰ ਇਹ ਇੱਕ ਕੁਦਰਤੀ ਗੱਲ ਹੈ ਵੀ ਕਈ ਜਗ੍ਹਾ ਦੇ ਉੱਤੇ ਇਦਾਂ ਦੇ ਜਿਹੜੇ ਹਾਈਡਰੋਥਰਮਲ ਝਰਨੇ ਆ ਉਹ ਨਿਕਲਦੇ ਰਹਿੰਦੇ ਹੈਗੇ ਆ। ਜਿਹੜਾ ਪਾਰਕ ਆ, ਇਹ ਮਿਲੀਅਨਸ ਆਫ ਲੋਕ ਇਸ ਪਾਰਕ ਨੂੰ ਹਰ ਸਾਲ ਵਿਜ਼ਿਟ ਕਰਨ ਜਾਂਦੇ ਹੈ। ਜੀ ਬਿਲਕੁਲ। ਅਗਲੀ ਗੱਲ ਦੇ ਉੱਤੇ ਆਪਾਂ ਨਜ਼ਰ ਮਾਰੀਏ, ਜਿਹੜੀ ਇਕਨੋਮੀ ਨੂੰ ਲੈ ਕੇ ਵੀ ਆਪਾਂ ਪਹਿਲਾਂ ਵੀ ਜਿਹੜੀ ਉਹ ਚੱਲ ਰਿਹਾ ਸੀਗਾ। ਸੋ ਰਿਸੈਸ਼ਨ ਆਉਣ ਦਾ ਜਿਹੜਾ ਖਤਰਾ ਹੈ ਕਾਫੀ ਹੱਦ ਤੱਕ ਟਲਿਆ ਜਿਹਾ ਜਿਹੜਾ ਉਹ ਮਹਿਸੂਸ ਜਿਹੜਾ ਉਹ ਕਰਾਇਆ ਜਾ ਰਿਹਾ ਹੈ। ਪਰ ਜੇ ਉੱਦਾਂ ਦੇਖਿਆ ਜਾਵੇ ਤਾਂ ਲੋਕ ਅਜੇ ਵੀ ਇਨਫਲੇਸ਼ਨ ਦੇ, ਮਹਿੰਗਾਈ ਦੇ ਜਿਹੜੇ ਆ ਉਹ ਝੰਬੇ ਹੀ ਨਜ਼ਰ ਆ ਰਹੇ ਨੇ। ਪਿਛਲੇ ਕਈ ਮਹੀਨਿਆਂ ਤੋਂ ਜਾਂ ਕਈ ਕੁਆਰਟਰਸ ਤੋਂ ਇਹ ਜਿਹੜੀਆਂ ਕਿਆਸਰੀਆਂ ਲਈ ਬੈਠੇ ਸੀਗੇ ਵੀ ਲੋਕ ਖਰਚਾ ਘੱਟ ਕਰਨਗੇ, ਕੰਜ਼ਿਊਮਰ ਜਿਹੜੀ ਸਪੈਂਡਿੰਗ ਆ, ਪਰ ਉਹ ਇੰਨੀ ਜ਼ਿਆਦਾ ਜਿਹੜੀ ਉਹ ਨਹੀਂ ਘਟੀ ਹੈਗੀ। ਜੌਬ ਮਾਰਕੀਟ ਨੋ ਡਾਊਟ ਉਹ ਕੂਲ ਡਾਊਨ ਪਹਿਲਾਂ ਦੇ ਮੁਕਾਬਲੇ ਹੋਈ ਆ, ਲੇ ਆਫਸ ਅਜੇ ਵੀ ਜਿਹੜੀਆਂ ਆ ਉਹ ਚੱਲ ਰਹੀਆਂ ਆ, ਤੇ ਫੈਡ ਦੇ ਰੇਟ ਕੱਟ ਆ ਉਹ ਬਹੁਤ ਨਜ਼ਦੀਕ ਆ ਰਹੇ ਨੇ। ਆਪਣੇ ਗਵਾਂਢੀ ਮੁਲਕ ਨੇ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਆਪਾਂ ਕਈ ਦਿਨ ਪਹਿਲਾਂ ਵੀ ਉੱਥੇ ਉਹਨਾਂ ਨੇ 1-2 ਵਾਰੀ ਆਲਰੇਡੀ ਇੰਟਰਸਟ ਰੇਟ ਕੱਟ ਕਰਨੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ। ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਜਿਹੜਾ ਪ੍ਰਾਈਸ ਇੰਡੈਕਸ ਆ ਉਹ ਵੀ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ। ਲੋਕਾਂ ਦੇ ਡਾਲਰ ਜਿਹੜੇ ਇੱਥੋਂ ਪਤਾ ਲੱਗਦਾ ਵੀ ਮੁੱਕਣੇ ਸ਼ੁਰੂ ਹੋ ਚੁੱਕੇ ਨੇ। ਸਤੰਬਰ 'ਚ ਪਹਿਲੇ ਇੰਟਰਸਟ ਰੇਟ ਕੱਟ ਤੋਂ ਬਾਅਦ 'ਚ ਕੀ ਹੋਊਗਾ? ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਇਹ ਸੋਚ ਰਿਹਾ ਵੀ ਜੇ ਇੰਟਰਸਟ ਰੇਟ ਕੱਟ ਹੋ ਗਿਆ ਤਾਂ ਸ਼ਾਇਦ ਸਭ ਕੁਝ ਉਸੇ ਵੇਲੇ ਹੀ ਠੀਕ ਹੋਣਾ ਸ਼ੁਰੂ ਹੋ ਜਾਊਗਾ, ਪਰ ਉਸ ਦੇ ਲਈ ਵਕਤ ਜਿਹੜਾ ਉਹ ਲੱਗਦਾ ਆ। ਹੁਣ ਮੰਨ ਲਓ ਕਿਸੇ ਨੇ 7.5% ਦੇ ਉੱਤੇ ਇੰਟਰਸਟ ਰੇਟ ਆ, ਜੇ 1/4% ਇੰਟਰਸਟ ਰੇਟ ਘਟਦਾ ਆ ਤੇ ਉਹ ਉਸ ਟਾਈਮ ਦੇ ਉੱਤੇ ਰੀਫਾਈਨੈਂਸ ਤੋਂ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ। ਉਹ ਥੋੜਾ ਜਿਹਾ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਆ। ਸੋ ਇੰਟਰਸਟ ਰੇਟ ਕੱਟ ਕਰਨ ਦੇ ਮਤਲਬ ਇਹੀ ਆ ਥੋੜਾ ਜਿਹਾ ਵੀ ਹਾਂ, ਡਿਮਾਂਡ ਸਪਲਾਈ ਨੂੰ ਥੋੜਾ ਬੈਲੈਂਸ ਜਿਹੜਾ ਉਹ ਕੀਤਾ ਜਾਵੇ। ਇਸ ਟਾਈਮ ਡਿਮਾਂਡ ਬਹੁਤ ਜ਼ਿਆਦਾ ਜਿਹੜੀ ਉਹ ਇਹਨਾਂ ਚੀਜ਼ਾਂ ਦੇ ਮਾਮਲੇ ਘਟੀ ਹੋਈ ਆ। ਨੋ ਡਾਊਟ 1-2 ਇੰਟਰਸਟ ਰੇਟ ਕੱਟਸ ਤੋਂ ਬਾਅਦ 'ਚ ਜਿਨ੍ਹਾਂ ਲੋਕਾਂ ਕੋਲ ਆਲਰੇਡੀ ਕੈਪੀਟਲ ਪਈ ਆ, ਜਿਨ੍ਹਾਂ ਕੋਲ ਰਾਸ਼ੀ ਪਈ ਆ, ਉਹਨਾਂ ਦੇ ਲਈ ਇੱਕ ਮੌਕਾ ਜਿਹੜਾ ਉਹ ਜ਼ਰੂਰ ਬਣੂਗਾ। ਇਹ ਹਰ ਇੱਕ ਜਣਾ ਸੋਚ ਰਿਹਾ ਵੀ ਸ਼ਾਇਦ ਜਿਹੜਾ ਕੋਵਿਡ ਵਾਲੇ 2-3% ਵਾਲੇ ਇੰਟਰਸਟ ਰੇਟਸ ਆ ਉਹ ਦੁਬਾਰਾ ਆ ਜਾਣਗੇ। ਉਹ ਕਿਹਾ ਨਹੀਂ ਜਾ ਸਕਦਾ ਵੀ ਉਹ ਦੁਬਾਰਾ ਆਉਣ ਦੀ ਕੋਈ ਉਮੀਦ ਹੈ ਜਾਂ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਕਈ ਦਹਾਕੇ ਵੀ ਹੋ ਗਏ ਸੀ ਅਮਰੀਕਾ 'ਚ ਰਹਿੰਦਿਆਂ ਹੋਇਆਂ, ਉਹਨਾਂ ਨੇ ਵੀ ਉਹ ਇੰਨੇ ਘੱਟ ਇੰਟਰਸਟ ਰੇਟ ਜਿਹੜੇ ਉਹ ਕਦੀ ਨਹੀਂ ਸੀ ਦੇਖੇ। ਸੋ ਲੈਟਸ ਸੀ ਕੀ ਬਣਦਾ ਆ ਇੰਟਰਸਟ ਰੇਟ ਕੱਟਸ ਤੋਂ ਬਾਅਦ ਦੇ ਵਿੱਚ। ਇੱਕ ਸਾਡੇ ਸਰੋਤੇ ਕਮੈਂਟ ਕਰਦੇ ਸੀ ਕੈਨੇਡਾ ਨੇ ਆਲਰੇਡੀ ਕੱਟ ਕਰਤਾ। ਹਾਂਜੀ, ਕੈਨੇਡਾ ਦੇ ਵਿੱਚ 1/4% ਕੱਟ ਕੀਤਾ ਗਿਆ ਆ, ਪਰ ਕੈਨੇਡਾ ਦੀ ਜਿਹੜੀ ਰੀਅਲ ਸਟੇਟ ਹੈ ਇਸ ਵੇਲੇ ਡੈਡ ਪਈ ਹੈਗੀ ਆ। ਕੰਸਟਰਕਸ਼ਨ ਵੀ ਉੱਥੇ ਬਹੁਤ ਜ਼ਿਆਦਾ ਜਿਹੜੀ ਸਲੋ ਹੋਈ ਪਈ ਹੈਗੀ ਆ। ਸੋ ਕਾਫੀ ਬੁਰਾ ਹਾਲ ਆ। ਅਮਰੀਕਾ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਇਦਾਂ ਦੀ ਆ, ਕੁਛ ਏਰੀਏ 'ਚ ਘਰ ਜਿਹੜੇ ਵਿਕ ਰਹੇ ਆ, ਨਹੀਂ ਤਾਂ ਕਈ ਏਰੀਏ ਜਿਹੜੇ ਆ ਉੱਥੇ ਬਿਲਕੁਲ ਕੋਈ ਐਕਟੀਵਿਟੀ ਨਹੀਂ ਚੱਲ ਰਹੀ ਹੈਗੀ, ਕਿਉਂਕਿ 8% 7% ਤੋਂ ਉੱਤੇ ਇੰਟਰਸਟ ਰੇਟ ਜਿਨ੍ਹਾਂ ਨੇ 2.5 ਤੇ ਲਿਆ, ਪੇਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਜੀ, ਇੱਥੇ ਹੀ ਸਾਡੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਉਹ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।